ਦੇ ਹਾਲਾਤ ਮਾੜੇ ਨੇ, ਘਰਾਂ ਨੂੰ ਮੁੜ ਰਹੇ ਮਜ਼ਦੂਰ ਗੱਡੀਆਂ ਵਿੱਚ ਹੀ ਕਹਿੰਦੇ ਮਰਨੇ ਸ਼ੁਰੂ। ਦੇਖੋ ਬਦਕਿਸਮਤੀ ਹੈ ਨਾ ਕਿ ਪਹਿਲਾਂ ਸੜਕਾਂ ਤੇ ਮਰੇ, ਫਿਰ ਰੇਲਵੇ ਟਰੈਕ ਤੇ ਮਰੇ, ਤੇ ਹੁਣ ਰੇਲ ਗੱਡੀਆਂ ਦੇ ਵਿੱਚ ਮਰਦੇ ਪਏ ਆ। ਇਹਨੂੰ ਬਦਕਿਸਮਤੀ ਕਹਾਂਗੇ, ਬਹੁਤ ਵੱਡੀ ਤਰਾਸਦੀ ਕਹਾਂਗੇ ਕਿ ਇਸ ਵੇਲੇ ਜੋ ਹਾਲਾਤ ਨੇ। ਅੱਜ ਮੁਜ਼ੱਫਰਪੁਰ ਤੋਂ ਇੱਕ ਖਬਰ ਛਪੀ ਆ ਇੱਕ ਹਿੰਦੀ ਅਖਬਾਰ ਦੇ ਵਿੱਚ, ਉਹ ਕਾਫੀ ਵਾਇਰਲ ਹੋਈ ਆ। ਰਵੀਸ਼ ਕੁਮਾਰ ਨੇ ਵੀ ਉਹ ਖਬਰ ਜਿਹੜੀ ਆ ਉਹ ਆਪਦੇ ਪੇਜ ਤੋਂ ਪਾਈ ਆ। ਔਰ ਸ਼ਾਇਦ ਤੁਹਾਨੂੰ ਪਤਾ ਹੀ ਹੋਏਗਾ ਰਵੀਸ਼ ਕੁਮਾਰ ਵੀ ਬਿਹਾਰੀ ਆ, ਬਿਹਾਰ ਤੋਂ ਹੈ। ਉਸ ਤੋਂ ਬਾਅਦ ਇਸ ਖਬਰ ਨੇ ਸਾਰੇ ਮੁਲਕ ਦਾ ਧਿਆਨ ਖਿੱਚਿਆ, ਕਿਉਂਕਿ ਕਈ ਵਾਰ ਖਬਰਾਂ ਜਿਹੜੀਆਂ ਲੋਕਲ ਪੱਧਰ ਤੇ ਪੈਦਾ ਹੁੰਦੀਆਂ ਲੋਕਲ ਪੱਧਰ ਤੇ ਖਤਮ ਹੋ ਜਾਂਦੀਆਂ। ਮਤਲਬ ਕਿ ਕੋਈ ਲੋਕਲ ਐਡੀਸ਼ਨ 'ਚ ਛਪਦੀ ਆ, ਕੋਈ ਸਟੇਟ ਵਾਲੇ ਐਡੀਸ਼ਨ 'ਚ ਛਪਦੀ ਆ, ਪਰ ਜਦੋਂ ਕੌਮੀ ਪੱਧਰ ਤੇ ਇਸ ਤਰ੍ਹਾਂ ਦੀ ਦੁਖਾਂ ਤੱਕ ਖਬਰ ਆਉਂਦੀ ਹੈ ਤਾਂ ਨਿਸ਼ਚਿਤ ਤੌਰ ਤੇ ਸਾਰਿਆਂ ਦੀਆਂ ਸੰਵੇਦਨਾਵਾਂ ਜਿਹੜੀਆਂ ਨੇ ਉਹ ਜਾਗਦੀਆਂ ਨੇ, ਉਸ ਚੀਜ਼ ਦੇ ਨਾਲ ਜੁੜਦੀਆਂ। ਤਾਂ ਗੱਲ ਕੀ ਆ ਕਿ ਦੇਖੋ 2 ਦਿਨ ਦੇ ਬਦਲੇ, ਮਤਲਬ ਕਿ ਹੁਣ ਇਹਨਾਂ ਨੇ ਜੋ ਇਹ ਕਿਰਤੀ ਸਪੈਸ਼ਲ ਟ੍ਰੇਨਾਂ ਚਲਾਈਆਂ ਨੇ, ਸ਼੍ਰਮਿਕ ਜਿਹਨੂੰ ਆਪਾਂ ਕਿਰਤੀ ਕਹਿ ਦਿੰਦੇ ਹਾਂ, ਮਜ਼ਦੂਰ ਕਹਿ ਦੇਵਾਂਗੇ, ਉਹ ਹਿੰਦੀ ਦਾ ਸ਼ਬਦ ਇਸਤੇਮਾਲ ਕਰਦੇ ਆ ਕਿ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਨੇ। ਅਸਲ ਦੇ ਵਿੱਚ ਕੀ ਆ ਕਿ ਹੁਣ ਜਿਸ ਤਰ੍ਹਾਂ ਮੰਨ ਲਓ ਰਜਿਸਟ੍ਰੇਸ਼ਨ ਕਰਾ ਲਈ ਕਿਸੇ ਵੀ ਮਜ਼ਦੂਰ ਨੇ ਤੇ ਉਹਨੂੰ ਟਾਈਮ ਦੇਤਾ ਕਿ ਤੂੰ ਆ ਜਾ ਭਾਈ, ਦੂਜੇ ਤੀਜੇ ਦਿਨ ਤੈਨੂੰ ਮਤਲਬ ਕਿ ਮਿਲ ਜਾਣੀ ਹੈ। ਇੱਕ ਦਿਨ ਪਹਿਲਾਂ ਉਹਨੂੰ ਅਲਰਟ ਭੇਜ ਦਿੱਤਾ ਕਿ ਆ ਜਾ, ਕੱਲ ਨੂੰ ਟ੍ਰੇਨ ਚੱਲਣੀ ਹੈ, ਤੇ ਟ੍ਰੇਨ ਉੱਥੇ ਪਹੁੰਚ ਰਹੀ ਆ 9 ਦਿਨ ਲੇਟ। ਮਤਲਬ ਔਰ ਟ੍ਰੇਨਾਂ ਵੀ ਕਿਹਾ, ਟ੍ਰੇਨਾਂ ਖੂਬਸੂਰਤ ਟ੍ਰੇਨਾਂ ਨੇ, ਕੋਈ ਜਾਣੀ ਗੋਰਖਪੁਰ ਨੂੰ ਤੇ ਉੜੀਸਾ ਨੂੰ ਤੁਰੀ ਫਿਰਦੀ ਆ, ਕੋਈ ਕਿੱਧਰ ਨੂੰ ਜਾਣੀ। ਕਹਿੰਦੇ 16 ਟ੍ਰੇਨਾਂ ਤੇ ਰਸਤਾ ਹੀ ਭੁੱਲ ਗਈਆਂ, ਤੇ ਲੋਕ ਕਾਰਟੂਨ ਬਣਾ ਕੇ ਕਹਿੰਦੇ ਪਏ ਆ ਕਿ ਜਿਹੜੇ ਹੁੰਦੇ ਆ ਜਿਹੜੇ ਛੱਲੀਆਂ ਭੁੱਲ ਕੇ ਵੇਚਦੇ ਆ ਰੇਲਵੇ ਸਟੇਸ਼ਨਾਂ ਤੇ ਚਾਹ ਵੇਚਦੇ, ਇਹਨਾਂ ਨੂੰ ਪੁੱਛ ਲਿਆ ਕਰੋ ਕਿ ਕਿੱਧਰ ਨੂੰ ਜਾਣਾ, ਆ ਰੇਲ ਵਾਲੀ ਪਟੜੀ ਕਿੱਧਰ ਨੂੰ ਜਾਂਦੀ। ਆਪਾਂ ਸੜਕ ਤੇ ਨਹੀਂ ਕਿਸ ਤਰ੍ਹਾਂ ਪੁੱਛਦੇ ਕਿ ਹਾਂ ਭਾਈ ਆ ਸੜਕ ਕਿੱਧਰ ਨੂੰ ਜਾਂਦੀ ਆ, ਰਾਹ ਕਿੱਧਰ ਨੂੰ ਜਾਂਦਾ, ਤੇ ਇਸ ਤਰ੍ਹਾਂ ਤੁਸੀਂ ਰਾਹ 'ਚ ਪੁੱਛ ਲਿਆ ਕਰੋ ਕਿ ਭਾਈ ਅਸੀਂ ਇੱਧਰ ਨੂੰ ਫਲਾਣੇ ਸ਼ਹਿਰ ਨੂੰ ਜਾਣਾ ਵਾ, ਤੇ ਆ ਜਿਹੜੀ ਰੇਲ ਵਾਲੀ ਜਾਂਦੀ ਪਰੜੀ ਜੀ ਜਿਹਦੇ ਤੇ 2 ਗਾਡਰ ਜੇ ਲੱਗੇ ਆ, ਇਹ ਕਿੱਧਰ ਨੂੰ ਜਾਂਦੀ ਭਲਾ। ਤੁਹਾਨੂੰ ਲੋਕ ਦੱਸ ਦਿਆ ਕਰਨਗੇ ਕਿ ਤੁਹਾਨੂੰ ਆਪ ਨੂੰ ਪਤਾ ਹੀ ਨਹੀਂ ਲੱਗਦਾ, ਸੁਰ ਹੀ ਨਹੀਂ ਲੱਗਦਾ। ਸੋ ਇੰਨੀ ਜ਼ਿਆਦਾ ਇੱਥੇ ਮੰਦੀ ਹਾਲਤ ਆ ਕਿ 9 ਦਿਨ ਟ੍ਰੇਨਾਂ ਲੇਟ ਆ। ਔਰ ਹੁਣ ਤੁਸੀਂ ਦੇਖੋ ਕਿ ਜਿਹੜਾ ਬੰਦਾ ਫਸਿਆ ਵਾ, ਜਿਹਦੇ ਕੋਲ ਪਹਿਲਾਂ ਹੀ ਦਾਣਾ ਪਾਣੀ ਮੁੱਕ ਚੁੱਕਾ, ਦਾਣਾ ਪਾਣੀ ਦਾ ਪ੍ਰਬੰਧ ਖਤਮ ਹੋ ਚੁੱਕਾ, ਉਹ 9 ਦਿਨ ਦਾ ਨਾਲ ਥੋੜੀ ਨਾ ਦਾਣਾ ਪਾਣੀ ਚੁੱਕੀ ਫਿਰਦਾ। ਤੇ ਜਿਹਦੇ ਕੋਲ ਪੈਸਾ ਧੇਲਾ ਹੈ ਨਹੀਂ ਕੋਲ, ਤਾਂ ਗੱਡੀਆਂ ਦੇ ਵਿੱਚ ਮਰ ਰਹੇ। ਇੱਕ ਬੱਚਾ ਵੀ ਮਰ ਗਿਆ, ਸ਼ਾਇਦ ਉਹਦਾ ਨਾਮ ਹੈ, 4 ਸਾਲ ਦਾ ਬੱਚਾ। ਹੁਣ ਵੇਖੋ ਉਸ ਮਾਂ ਬਾਪ ਤੇ ਕੀ ਗੁਜ਼ਰਦੀ ਹੋਏਗੀ ਜਿਹੜਾ ਭੁੱਖ ਪਿਆਸ ਦੇ ਨਾਲ ਮਰ ਗਿਆ, ਤੇ ਉਹਨੂੰ ਮੁਰਦੇ ਨੂੰ ਚੁੱਕ ਕੇ ਸਫਰ ਕਰਨਾ ਕਿੰਨਾ ਜ਼ਿਆਦਾ ਜ਼ਮੀਰ ਤੇ ਬੋਝ ਆ, ਕਿੰਨਾ ਜ਼ਿਆਦਾ ਮਾਨਸਿਕ ਇਹ ਕਹਿ ਲਈਏ ਕਿ ਟੌਰਚਰ ਹੈ। ਤਾਂ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ 4 ਦਿਨ ਤੋਂ ਇੱਕ ਹੋਰ ਸ਼ਖਸ ਭੁੱਖਾ ਸੀ, ਅਨਵਰ, ਉਹ ਵੀ ਰਸਤੇ ਦੇ ਵਿੱਚ ਹੀ ਮਰ ਗਿਆ। ਇਸ ਤਰ੍ਹਾਂ ਕੁੱਲ ਮਿਲਾ ਕੇ ਜੇ ਵੇਖੋਗੇ ਅਖਬਾਰ ਨੇ ਦਾਅਵਾ ਕੀਤਾ, ਦੈਨਿਕ ਭਾਸਕਰ ਦੀ ਰਿਪੋਰਟ ਆ, ਫੈਕਚੁਅਲ ਗੱਲ ਹੈ, ਕੋਈ ਮੈਂ ਆਪਦੇ ਕੋਲੋਂ ਨਹੀਂ ਦੱਸ ਰਿਹਾ, ਕਿ ਇੱਕ ਦਿਨ 'ਚ 7 ਮੌਤਾਂ ਹੋਈਆਂ ਨੇ ਇਸ ਤਰ੍ਹਾਂ ਦੀਆਂ। 7 ਮੌਤਾਂ, ਮਤਲਬ ਕਿ ਰਸਤੇ 'ਚ ਹੀ ਲੋਕ ਜਿਹੜੇ ਮਰ ਗਏ ਆ। ਕਹਿੰਦੇ ਆ ਕਿ 16 ਮਈ ਨੂੰ ਸੂਰਤ ਤੋਂ ਸਿਵਾਨ ਵਾਲੀ ਟ੍ਰੇਨ ਜਾਣੀ ਸੀਗੀ, ਹਿਸਾਬ ਲਾ ਲਓ ਕਿ 25 ਨੂੰ ਪੁੱਜੀ ਆ, ਤੇ 9 ਦਿਨ ਮਜ਼ਦੂਰ ਉੱਥੇ ਬੈਠੇ ਰਹੇ ਵਿਚਾਰੇ। ਤੇ ਜਿਹਦੇ ਕੋਲ ਕੋਈ ਮਾੜਾ ਮੋਟਾ ਹੋਇਆ, ਜਿਹਦੇ ਕੋਲ ਕੋਈ ਹੈਗਾ ਸੀਗਾ ਰਿਸੋਰਸ, ਉਹਨੇ ਥੋੜਾ ਬਹੁਤਾ ਇਸਤੇਮਾਲ ਕਰ ਲਿਆ, ਜਿਹਦੇ ਕੋਲ ਖਤਮ ਹੋ ਗਿਆ ਤੇ ਉਹ ਆਪ ਵੀ ਖਤਮ ਹੋ ਗਿਆ। ਇਹ ਕਹਾਣੀ ਹੈ। ਸੋ ਇਹਦੇ ਵਿੱਚ ਹੁਣ ਦੇਖੋ ਕੋਈ ਜ਼ਿੰਮੇਵਾਰੀ ਨਹੀਂ ਚੁੱਕਦਾ। ਕਿਸੇ ਨੂੰ ਵੀ ਪੁੱਛ ਕੇ ਵੇਖ ਲਓ, ਉਹੀਓ ਆਖੂਗਾ ਕਿ ਨਹੀਂ ਸਾਡੇ ਪ੍ਰਬੰਧ ਬੜੇ ਵਧੀਆ, ਜਿਹੜੀਆਂ ਲੋਕਲ ਸਰਕਾਰਾਂ ਨੇ, ਸਥਾਨਕ ਸਰਕਾਰਾਂ ਨੇ, ਇਹ ਕਜੀਆ ਉਹਨਾਂ ਦਾ ਪਾਇਆ ਹੋਇਆ। ਤਾਂ ਕੁੱਲ ਮਿਲਾ ਕੇ ਮਰ ਗਰੀਬ ਰਿਹਾ, ਮਜ਼ਦੂਰ ਰਿਹਾ। ਤੇ ਜੇ ਆਪਾਂ ਦੇਖੀਏ ਹੋਰ ਵੀ ਉਹ ਖਬਰਾਂ ਜਿਹੜੀਆਂ ਇਹਨਾਂ ਚੀਜ਼ਾਂ ਦੇ ਨਾਲ ਜੁੜੀਆਂ, ਉਹਦੇ ਵਿੱਚ ਜੇ ਕੌਮਾਂਤਰੀ ਪੱਧਰ ਤੋਂ ਅੱਜ ਖਬਰ ਵੇਖ ਕੇ ਤਾਂ ਅਸੀਂ ਇੱਕ ਬਹੁਤ ਵੱਡੀ ਅਚੀਵਮੈਂਟ ਹਾਸਲ ਕੀਤੀ ਸੀ। ਦਾਅਵਾ ਕਰਦੇ ਸੀਗੇ ਕਿ ਹਾਈਡਰੋਕਸੀ ਕਲੋਰੋਕੁਇਨ ਜਿਹੜੀ ਆ ਉਹ ਅਸੀਂ ਸਾਰੇ ਸੰਸਾਰ ਨੂੰ ਨਾ ਸਿਰਫ ਐਕਸਪੋਰਟ ਕੀਤੀ ਆ, ਬਲਕਿ ਅਸੀਂ ਦਾਨ ਵੀ ਕੀਤਾ। ਤਾਂ ਉਹਦੇ ਤੇ WHO ਨੇ ਅੱਜ ਪਾਬੰਦੀ ਲਾ ਦਿੱਤੀ, ਬੈਨ ਲਾ ਦਿੱਤਾ। ਜਾਨੀ ਤੁਹਾਡੇ ਜਿਹੜੇ ਅੰਕਲ ਆਪਣੇ ਟਰੰਪ ਤੁਹਾਡੇ ਪ੍ਰੈਜ਼ੀਡੈਂਟ ਹੈ ਜਿਹੜੇ, ਉਹ ਵੀ ਇੱਕ ਦੱਸਦੇ ਸੀ ਨਾ ਕੰਬੀਨੇਸ਼ਨ ਕਿ ਅਜੈਥਰਾਮਾਈਸਿਨ ਤੇ ਲੈ ਲਓ ਤੇ ਬੱਲੇ ਬੱਲੇ ਆ, ਮਤਲਬ ਕਿ ਪਾ ਰਿਹਾ ਸਾਰਾ ਕੁਝ। ਤੇ ਉਹਨਾਂ ਨੇ ਕਿਹਾ ਕਿ ਬਹੁਤ ਇੱਕ ਹੋਰ ਸਟੱਡੀ ਆ, ਮੇਰੇ ਖਿਆਲ ਦੇ ਨਾਲ ਪਤਾ ਨਹੀਂ ਉਹ ਅੱਡ ਕਿਸੇ ਯੂਨੀਵਰਸਿਟੀ ਦੀ ਸਟੱਡੀ, ਉਹ ਕਹਿੰਦੇ ਕਿ ਜਿਹੜਾ ਇਹ ਕੰਬੀਨੇਸ਼ਨ ਇਹ ਵੀ ਬੜਾ ਖਤਰਨਾਕ ਜੀ। ਤਾਂ ਇਹ ਵੀ ਫੂਕ ਨਿਕਲ ਗਈ ਆ ਹਾਈਡਰੋਕਸੀ ਕਲੋਰੋਕੁਇਨ ਦੀ। ਵੈਸੇ ਇੰਡੀਆ ਵਾਲਿਆਂ ਨੇ ਤਾਂ ਪਹਿਲਾਂ ਹੀ ਇਹਦੇ ਤੇ ਕਾਫੀ ਸ਼ਰਤਾਂ ਜਿਹੜੀਆਂ ਲਾਈਆਂ ਹੋਈਆਂ ਸੀਗੀਆਂ। ਤਾਂ ਦੂਸਰੇ ਪਾਸੇ WHO ਨੇ ਇੱਕ ਗੱਲ ਹੋਰ ਕਹੀ ਆ, ਉਹ ਕਹਿੰਦੇ ਆ ਕਿ ਜਿਹੜਾ ਇਸ ਵੇਲੇ ਮੌਜੂਦਾ ਹਾਲ ਆ ਕਰੋਨਾ ਦਾ, ਉਹ ਫਸਟ ਵੇਵ ਆ, ਸੈਕੰਡ ਵੇਵ ਹਾਲੇ ਆਉਣੀ ਬਾਕੀ ਆ।
ਪੂਰੇ ਆਲਮੀ ਪੱਧਰ ਤੇ ਜਾਂ ਆਪਾਂ ਓਵਰਆਲ ਗੱਲ ਕਰੀਏ ਤਾਂ ਉਹ ਕਹਿੰਦੇ ਆ ਕਿ ਇਹ ਹਾਲੇ 1 ਨੰਬਰ ਦੀ ਵੇਵ ਆ, ਦੂਜੀ ਵੇਵ ਆਉਣੀ ਬਾਕੀ ਆ, ਮਤਲਬ ਕਿ ਪੀਕ ਤੇ ਹਾਲੇ ਜਾਣਾ ਬਾਕੀ ਆ ਪੂਰੇ ਸੰਸਾਰ ਪੱਧਰ ਤੇ, ਆਲਮੀ ਪੱਧਰ ਤੇ ਇੱਧਰ ਚੀਨ ਹੈ ਜਿਹੜਾ ਘੁਰਕੀਆਂ ਲੈਣ ਡਿਆ ਵਾ। ਆਸਟ੍ਰੇਲੀਆ ਨੂੰ ਕਹਿੰਦਾ ਕਿ ਅਮਰੀਕਾ ਤੋਂ ਦੂਰ ਰਹਿ, ਨਹੀਂ ਤਾਂ ਫਿਰ ਅਸੀਂ ਜਿਹੜਾ ਤੇਰੇ ਨਾਲ ਨੇੜਲਾ ਰਿਸ਼ਤਾ ਉਹ ਥੋੜਾ ਤਨਿੰਗ ਕਰ ਦਿਆਂਗੇ ਤੇ ਫਿਰ ਹਿਸਾਬ ਕਿਤਾਬ ਆਪਦਾ ਲਾ ਲਓ, ਕਿਉਂਕਿ ਬਹੁਤ ਸਾਰਾ ਬੀਫ ਬਹੁਤ ਸਾਰਾ ਕੋਲ ਜਿਹੜਾ ਉਹ ਚਾਈਨਾ ਇਹਨਾਂ ਤੋਂ ਲੈਂਦਾ ਵਾ। ਤਾਂ ਸਿੱਧਾ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਵਪਾਰਕ ਯੁੱਧ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਾ ਤਕਰੀਬਨ ਪੂਰੇ ਸੰਸਾਰ 'ਚ। ਇੱਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਇੱਕ ਖਾਸ ਸਹਿਯੋਗੀ ਨੇ ਲਾਕਡਾਊਨ ਤੋੜਿਆ ਤੇ ਦੱਸਿਆ ਕਿ ਉਹਨੇ ਅਸਤੀਫਾ ਵੀ ਦਿੱਤਾ। ਤਾਂ ਖੈਰ ਇੰਡੀਆ 'ਚ ਗੱਲ ਕਰੀਏ ਤਾਂ ਬਹੁਤ ਵੱਡੀ ਖਬਰ ਹੈ, ਅੱਜ ਚੀਨ ਨੇ ਆਪਣੇ ਨਾਗਰਿਕਾਂ ਨੂੰ ਭਾਰਤ 'ਚੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ। ਇਹ ਬਹੁਤ ਵੱਡੀ ਖਬਰ ਆ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਖਬਰ ਕਿਉਂ ਵੱਡੀ ਆ। ਖਬਰ ਇਸ ਕਰਕੇ ਵੱਡੀ ਆ ਕਿਉਂਕਿ ਨਾਮ ਕਰੋਨਾ ਦਾ ਪਰ ਨਿਸ਼ਾਨਾ ਕਿਤੇ ਹੋ ਰਿਹਾ, ਕਿਉਂਕਿ ਲਦਾਖ ਦੇ ਵਿੱਚ ਇੰਡੀਆ ਤੇ ਚਾਈਨਾ ਦੀਆਂ ਫੌਜਾਂ ਆਮੋ ਸਾਹਮਣੇ ਆ। ਮੇਨ ਸਟ੍ਰੀਮ ਮੀਡੀਆ ਇਸ ਗੱਲ ਨੂੰ ਕੱਢਦਾ ਪਿਆ, ਪਰ ਇਹ ਗੱਲ ਜਿਹੜੀ ਆ ਲੋਹੇ ਤੇ ਲੀਕ ਆ ਕਿ ਉਹ 3 ਤੋਂ 4 ਕਿਲੋਮੀਟਰ ਇੰਡੀਅਨ ਹੱਦ ਦੇ ਵਿੱਚ ਆ ਕੇ, ਯਾਨੀ ਇੰਡੀਅਨ ਟੈਰੀਟਰੀ ਦੇ ਵਿੱਚ ਆ ਕੇ ਬੈਠੇ ਆ। ਤਾਂ ਉੱਥੇ ਬਹੁਤ ਜ਼ਿਆਦਾ ਸਟ੍ਰੈਸ ਹੈ ਇਸ ਵੇਲੇ, ਜੇ ਮੈਂ ਤੁਹਾਨੂੰ ਦੱਸਾਂ ਤੇ ਇੰਨੀ ਭਾਜੜ ਪਈ ਵੀ ਆ ਕਿ ਅੱਜ ਜਿਹੜੇ ਰੱਖਿਆ ਮੰਤਰੀ ਆ ਰਾਜਨਾਥ ਸਿੰਘ, ਉਹਨਾਂ ਨੇ CDS ਦੇ ਨਾਲ ਤੇ 3 ਜਿਹੜੇ ਸੈਨਾਵਾਂ ਦੇ ਮੁਖੀ ਆ, 3 ਫੌਜਾਂ ਦੇ ਮੁਖੀ ਆ ਜਿਹੜੇ, ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਕਿ ਹਾਲਾਤ ਕੀ ਆ ਇਸ ਵੇਲੇ। ਉੱਥੇ ਬਹੁਤ ਜ਼ਿਆਦਾ ਤਣਾਅ ਆ, ਜਿੱਦਾਂ ਆਪਾਂ ਵੀ ਵੇਖਿਆ ਸੀ ਨਾ ਡੋਕਲਾਮ, ਉਸ ਤਰ੍ਹਾਂ ਦਾ ਹੀ ਮਾਹੌਲ ਬਣ ਗਿਆ ਕਿ ਦੋਵੇਂ ਫੌਜਾਂ ਉੱਥੇ ਆਮੋ ਸਾਹਮਣੇ ਆ ਔਰ ਦੋਵੇਂ ਫੌਜਾਂ ਦਾ ਜਮਾਵੜਾ ਲੱਗ ਰਿਹਾ ਉੱਥੇ। ਤਾਂ ਇਹ ਬਹੁਤ, ਮੈਂ ਕਹੂੰਗਾ ਕਿ ਬਹੁਤ ਵੱਡਾ ਤੇ ਬਹੁਤ ਖਤਰਨਾਕ ਉੱਥੇ ਜਮਾਵੜਾ ਲੱਗਦਾ ਪਿਆ ਦੋਵੇਂ ਫੌਜਾਂ ਦਾ। ਕਿਉਂਕਿ ਮਸਲਾ ਕੀ ਹੈ, ਪੈਂਗੋਂਗ ਝੀਲ ਆ, ਕਿਤੇ ਸਰਚ ਕਰਕੇ ਵੇਖ ਲਿਓ ਗੂਗਲ ਤੋਂ, ਉਹਦਾ ਰੌਲਾ ਜਦ 1962 ਦੇ ਵਿੱਚ ਜੰਗ ਹੋਇਆ ਸੀ ਉਸ ਝੀਲ, ਕਿਉਂਕਿ ਉਹ ਝੀਲ ਜੰਮ ਜਾਂਦੀ, ਕਈ ਝੀਲਾਂ ਜੰਮ ਜਾਂਦੀਆਂ ਨਾ, ਤੁਸੀਂ ਵਿੱਚ ਜਾਣਦੇ ਹੋਗੇ ਝੀਲਾਂ ਜੰਮ ਜਾਂਦੀਆਂ। ਇਹ ਝੀਲ ਇਸ ਤਰ੍ਹਾਂ ਦੀ ਆ ਪੈਂਗੋਂਗ ਜਿਹੜੀ ਨਾ, ਉਹ ਝੀਲ ਜੰਮ ਜਾਂਦੀ ਆ ਤੇ ਇੱਕ ਰਸਤਾ ਬਣ ਜਾਂਦਾ, ਇੱਕ ਤਰ੍ਹਾਂ ਨਾਲ ਸੜਕ ਬਣ ਜਾਂਦੀ ਆ। ਤਾਂ ਚੀਨ ਨੇ ਇੱਥੋਂ ਹੀ ਹੱਲਾ ਕੀਤਾ ਸੀ, ਮੇਨ ਹੱਲਾ ਇਸੇ ਰਸਤੇ ਕੀਤਾ ਸੀ। ਇਹ ਜੇ ਤੁਸੀਂ ਦੇਖੋਗੇ ਤਾਂ ਈਸਟ ਵਾਲੀ ਸਾਈਡ 2/3 ਹੈ ਜਿਹੜੀ ਚਾਈਨਾ ਦੀ ਹੱਦ 'ਚ ਆ ਤੇ ਵੈਸਟ ਵਾਲੀ ਸਾਈਡ ਜਿਹੜਾ ਉਹ 1/3 ਹਿੱਸਾ ਜਿਹੜਾ ਇੰਡੀਆ ਦਾ। ਤਾਂ ਉਹਦੇ 'ਚ ਹੀ ਰੌਲਾ ਪੈਂਦਾ ਤੇ ਉਹ ਗਾਂ ਆ ਗਏ ਆ, ਇਹ ਪਿਛਾਂ ਤੱਕਣ ਨੂੰ ਫਿਰਦੇ ਆ। ਤਾਂ ਇਸ ਧੱਕ ਮਤੱਕੇ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਨਾਗਰਿਕ ਜਿਹੜੇ ਇੰਡੀਆ 'ਚੋਂ ਬਾਹਰ ਆ ਜਾਓ। ਤਾਂ ਇਹ ਖੁੱਲਮ ਖੁੱਲਾ ਕੰਮ ਚੱਲਦਾ ਪਿਆ ਤੇ ਅਚਾਨਕ ਉਹਨਾਂ ਨੇ ਤਾਈਵਾਨ ਵੱਲ ਜੰਗੀ ਜਹਾਜ਼ ਵੀ ਭੇਜੇ ਅੱਜ। ਇਹ ਵੀ ਵੱਡੀ ਖਬਰ ਆ, ਇਹ ਵੀ ਵੱਡੀ ਖਬਰ ਹੈ ਕਿਉਂਕਿ ਉਹ ਵਨ ਚਾਈਨਾ ਪਾਲਿਸੀ ਤੇ ਤੁਹਾਨੂੰ ਪਹਿਲਾਂ ਹੀ ਇੰਡੀਆ ਨੂੰ ਕਹਿ ਚੁੱਕੇ ਆ ਨਾ ਕਿ ਭਾਈ ਆਪਣਾ ਸਟਾਂਸ ਬਦਲੋ, ਵਨ ਚਾਈਨਾ ਪਾਲਿਸੀ ਨੂੰ ਤੁਸੀਂ ਮਾਨਤਾ ਦਿਓ, ਐਵੇਂ ਗੱਲਾਂ ਸਾਡੇ ਨਾਲ ਵਿਗਾੜ ਕੇ ਨਾ ਕਰੋ। ਸੋ ਇਹ ਬਹੁਤ ਵੱਡੀ ਗੱਲ ਆ। ਤਾਂ ਖੈਰ ਅੱਗੇ ਦੇਖਦੇ ਕੀ ਵਾਪਰਦਾ। ਤੇ ਦੂਜੇ ਪਾਸੇ ਜੇ ਵੇਖੀਏ ਤਾਂ ਅੱਜ ਇਹਨਾਂ ਨੇ ਜੋ ਕੀਤੀ ਆ ਪ੍ਰੈਸ ਕਾਨਫਰੰਸ, ਉਹਦੇ ਵਿੱਚ ਕਿਹਾ ਵਾ ਕਿ ਸਾਡੇ ਇੱਥੇ ਰਿਕਵਰੀ ਰੇਟ ਆ ਜਿਹੜਾ ਉਹ ਵੱਧ ਕੇ ਹੋ ਗਿਆ 41.61%। ਹੁਣ ਤੱਕ ਸਾਡੇ ਮਤਲਬ ਕਿ 60,490 ਮਰੀਜ਼ ਆ ਜਿਹੜੇ ਉਹ ਸਿਹਤਮੰਦ ਹੋਏ ਆ। ਤਾਂ ਇਹ ਦੱਸ ਰਹੇ ਆ ਕਿ ਰਿਕਵਰੀ ਰੇਟ ਸਾਡੀ ਵੱਧ ਰਹੀ ਆ, ਪਰ ਮਾਮਲੇ ਜ਼ਰੂਰ ਵੱਧ ਰਹੇ ਆ। ਇਹ ਨਾਲ ਸਭ ਨੂੰ ਜਾਣਨਾ ਜ਼ਰੂਰੀ ਆ ਕਿ ਮਾਮਲੇ ਬਹੁਤ ਤੇਜ਼ੀ ਨਾਲ ਇੰਡੀਆ 'ਚ ਵੱਧ ਰਹੇ ਆ। ਐਵਰੇਜਨ ਜੇ ਆਪਾਂ ਦੇਖੀਏ 6 ਤੋਂ 7,000 ਇਸ ਵੇਲੇ ਰੋਜ਼ਾਨਾ ਦੇ ਕੇਸ ਜਿਹੜੇ ਰਜਿਸਟਰਡ ਹੋ ਰਹੇ ਹਨ। ਉਧਰ ਰਾਹੁਲ ਗਾਂਧੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਆ ਕਿ ਕੇਂਦਰ ਸਰਕਾਰ ਵੱਲੋਂ ਲਾਇਆ ਜਿਹੜਾ ਕਰਫਿਊ ਆ ਉਹ ਫੇਲ ਹੋਇਆ। ਤੇ ਦੂਸਰਾ ਇਹ ਕਿ ਹੁਣ ਪਲਾਨ B ਕੀ ਆ, ਸਾਨੂੰ ਜ਼ਰਾ ਉਹਦੇ ਵੀ ਦਰਸ਼ਨ ਕਰਾਓ। ਉਹ ਭੱਜ ਕੇ ਪੈ ਗਏ ਆ ਭਾਰਤੀ ਜਨਤਾ ਪਾਰਟੀ ਵਾਲੇ। ਉਹ ਕਹਿੰਦੇ ਕਿ ਜਦੋਂ ਲਾਕਡਾਊਨ ਲਾਇਆ ਸੀ ਤਦ ਵੀ ਆਲੋਚਨਾ, ਜਦ ਅਸੀਂ ਲਾਕਡਾਊਨ ਦੇ ਵਿੱਚ ਢਿੱਲ ਦਿੱਤੀ ਆ ਤਦ ਵੀ ਆਲੋਚਨਾ। ਤੇ ਰਾਹੁਲ ਗਾਂਧੀ ਕਹਿੰਦੇ ਕਿ ਆਲੋਚਨਾ ਨਾ ਕਰਾਂ ਤੇ ਹੋਰ ਕੀ ਕਰਾਂ, ਕਿ ਬਾਹਰਲੇ ਮੁਲਕਾਂ ਦੇ ਵਿੱਚ ਸਿਸਟਮ ਇਹ ਸੀਗਾ ਕਿ ਜਦ ਕੇਸ ਘਟੇ ਤਾਂ ਉਦੋਂ ਲਾਕਡਾਊਨ ਖੋਲ੍ਹਿਆ ਗਿਆ, ਸਾਡੇ ਇੱਥੇ ਜਦੋਂ ਕੇਸ ਘੱਟ ਸੀ ਉਦੋਂ ਲਾਕਡਾਊਨ ਲਾਇਆ ਗਿਆ ਤੇ ਜਦੋਂ ਕੇਸ ਵੱਧ ਗਏ ਉਦੋਂ ਖੋਲ੍ਹ ਦਿੱਤਾ ਗਿਆ। ਕੰਮ ਜੀ ਪੁੱਠਾ ਕਰਦੇ ਜੇ ਤੁਸੀਂ। ਇਸ ਤੋਂ ਇਲਾਵਾ ਅੱਜ ਰਾਹੁਲ ਗਾਂਧੀ ਨੇ ਇੱਕ ਸੈਲਫ ਗੋਲ ਵੀ ਕੀਤਾ। ਮਹਾਰਾਸ਼ਟਰ ਦੇ ਵਿੱਚ ਵੇਖੋ ਕਰੋਨਾ ਦੇ ਦਰਮਿਆਨ ਜਿਵੇਂ ਲੋਟਸ ਖਿੜਿਆ ਸੀਗਾ ਨਾ ਮੱਧ ਪ੍ਰਦੇਸ਼ ਦੇ ਵਿੱਚ, ਉਧਰੋਂ ਕਰੋਨਾ ਖਿੜ ਰਿਹਾ ਸੀਗਾ ਤਾਂ ਉਧਰ ਲੋਟਸ ਉਧਰ ਖਿੜ ਰਿਹਾ ਸੀਗਾ, ਜਾਨੀ ਕਮਲ ਉਧਰ ਖਿੜ ਰਿਹਾ ਸੀਗਾ। ਮੱਧ ਪ੍ਰਦੇਸ਼, ਇੰਦੌਰ, ਉਹ ਸਭ ਰਗੜੇ ਇਸ ਕਰਕੇ ਗਏ ਸੀ ਕਿਉਂਕਿ ਇਹਨਾਂ ਦਾ ਸਾਰਾ ਧਿਆਨ ਜਿਹੜਾ ਸੀਗਾ ਉਸ ਵੇਲੇ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਵਿੱਚ ਲੱਗਾ ਹੋਇਆ ਸੀ। ਤਾਂ ਉਹੀ ਚੀਜ਼ ਹੁਣ ਇੱਧਰ ਹੋ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਕਿ ਇਹਨਾਂ ਨੇ ਅੱਜ ਰਾਜਪਾਲ ਨੂੰ ਮਿਲ ਕੇ ਮੰਗ ਕਰ ਦਿੱਤੀ ਆ ਕਿ ਇਸ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾ ਦਿਓ, ਕਿਉਂਕਿ ਇਹਨਾਂ ਕੋਲੋਂ ਕਰੋਨਾ ਨਹੀਂ ਸਮਝਦਾ। ਗੁਜਰਾਤ ਦਾ ਹਾਲ ਸ਼ਾਇਦ ਇਹਨਾਂ ਨੂੰ ਨਹੀਂ ਪਤਾ,
ਜਾਂ ਭੁੱਲ ਬੈਠੇ ਆ। ਤਾਂ ਇਹ ਬੈਠਕਾਂ ਦਾ ਸਿਲਸਿਲਾ ਉੱਥੇ ਲਗਾਤਾਰ ਜਾਰੀ ਆ। ਦੇਵੇਂਦਰ ਫੜਨਵੀਸ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਤਾਂ ਕੁੱਲ ਮਿਲਾ ਕੇ ਉੱਥੇ ਗੜਬੜ ਜਿਹੜੀ ਚੱਲਦੀ ਪਈ ਆ ਸਿਆਸੀ ਤੌਰ ਤੇ, ਉਹਦੇ ਬਾਰੇ ਜਦੋਂ ਰਾਹੁਲ ਗਾਂਧੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਉੱਥੇ ਸਰਕਾਰ ਦੇ ਹਿੱਸੇਦਾਰ ਜ਼ਰੂਰ ਆ, ਪਰ ਫੈਸਲਾ ਲੈਣ 'ਚ ਸਾਡੇ ਕੋਲ ਕੋਈ ਵੀ ਬਹੁਤਾ ਅਖਤਿਆਰ ਨਹੀਂ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਕਹਿ ਲਈਏ ਕਿ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਸੀਗੀ ਕਿ ਤੁਹਾਡੇ ਮੰਤਰੀ ਸਰਕਾਰ ਦੇ ਵਿੱਚ ਆ ਤੇ ਫੈਸਲਾ ਤੁਸੀਂ ਲੈ ਨਹੀਂ ਸਕਦੇ, ਸੱਤਾ ਕਦੇ ਵੀ ਭੋਗ ਰਹੇ ਹੋ। ਇਹ ਸਵਾਲ ਉੱਠਣੇ ਜਿਹੜੇ ਉਹ ਸੁਭਾਵਿਕ ਹੀ ਆ। ਜੇ ਅਗਲੀ ਗੱਲ ਕਰੀਏ ਆਪਾਂ ਜੀ, ਤੇ ਮਹਾਰਾਸ਼ਟਰ ਦੇ ਵਿੱਚ ਕਰੋਨਾ ਦੇ ਮਾਮਲੇ ਵਧੇ ਆ, ਜੋ ਮੈਂ ਤੁਹਾਨੂੰ ਕਿਹਾ। ਇਸ ਤੋਂ ਇਲਾਵਾ ਇੱਕ ਪੱਤਰ ਲਿਖਿਆ ਗਿਆ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ, ਫੈਸਲਾ ਕੀਤਾ ਗਿਆ ਕਿ ਅਸੀਂ ਕਰੋਨਾ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ, ਮਤਲਬ ਕਿ ਜੋ ਲੜਾਈ ਲੜੀ ਆ, ਇਹ ਚਾਈਨਾ ਵਾਲਾ ਪੈਟਰਨ ਹੀ ਹੈ। ਉਹਨਾਂ ਦਾ ਜਿਹੜਾ ਸ਼ੀ ਜਿਨਪਿੰਗ ਹੈ ਨਾ, ਉਹ ਇਸ ਵੇਲੇ ਆਪਣੇ ਆਪ ਨੂੰ ਪੂਰਾ ਸ਼ਾਈਨ ਕਰਦਾ ਪਿਆ ਇਸ ਮੁੱਦੇ ਤੇ। ਤਾਂ ਇਹ ਕਹਿ ਰਹੇ ਆ ਕਿ ਅਸੀਂ 10 ਕਰੋੜ ਘਰਾਂ ਤੱਕ ਪਹੁੰਚ ਕਰਾਂਗੇ। ਦੇਸ਼ ਭਰ ਦੇ ਵਿੱਚ ਵਰਚੁਅਲ ਰੈਲੀਆਂ ਹੋਣਗੀਆਂ, ਮਤਲਬ ਕਿ ਆਨਲਾਈਨ ਜਿੱਦਾਂ ਰੈਲੀਆਂ ਵਗੈਰਾ ਚੱਲਦੀਆਂ। ਇਹ ਨਵਾਂ ਸਾਨੂੰ ਤਜਰਬਾ ਹੋਏਗਾ ਕਿ ਜਦੋਂ ਹੁਣ ਆਨਲਾਈਨ ਰੈਲੀਆਂ ਹੋਣਗੀਆਂ ਤਾਂ ਹੋ ਸਕਦਾ ਕੱਲ ਨੂੰ ਕੋਈ ਕਹਿ ਦੇਵੇ ਕਿ ਆਨਲਾਈਨ ਆਪਾਂ ਮੰਗਲ ਤੇ ਵੀ ਕਰਾਂਗੇ ਇੱਕ ਰੈਲੀ। ਤਾਂ ਦੂਜੇ ਪਾਸੇ ਕੇਂਦਰ ਵੱਲੋਂ N95 ਮਾਸਕ ਦੀਆਂ ਕੀਮਤਾਂ ਜਿਹੜੀਆਂ ਘਟਾਉਣ ਦੇ ਹੁਕਮ ਦਿੱਤੇ ਗਏ ਆ। ਇੱਧਰ ਰਾਜਸਥਾਨ ਦੇ ਵਿੱਚ ਬੀੜੀ, ਪਾਨ ਵਗੈਰਾ, ਤੰਬਾਕੂ, ਇਹਨਾਂ ਸਾਰੀਆਂ ਚੀਜ਼ਾਂ ਤੇ ਬੈਨ ਸੀ। ਜਿਵੇਂ ਉਹਨਾਂ ਨੇ ਚੱਕਿਆ ਤੇ ਦੱਸਦੇ ਆ ਕਿ ਜਿੱਦਾਂ ਸ਼ਰਾਬ ਦੇ ਠੇਕਿਆਂ ਤੇ ਲਾਈਨਾਂ ਲੱਗੀਆਂ ਸੀ ਨਾ, ਭੀੜ ਲੱਗ ਗਈ, ਉਸ ਤਰ੍ਹਾਂ ਬੀੜੀਆਂ ਖਰੀਦਣ ਵਾਲਿਆਂ ਦੀ ਵੀ ਲਾਈਨ ਲੱਗ ਗਈ ਹੈ। ਇੱਧਰ ਵਿਦੇਸ਼ੀ ਜਮਾਤੀਆਂ ਤੇ ਕੱਸਿਆ ਸ਼ਿਕੰਜਾ। ਇਹਨਾਂ ਨੇ 83 ਤਬਲੀਗੀਆਂ ਦੇ ਖਿਲਾਫ ਸਾਕੇਤ ਕੋਰਟ ਦੇ ਵਿੱਚ 20 ਜਣਿਆਂ ਦੀ ਸ਼ਾਇਦ ਚਾਰਜਸ਼ੀਟ ਜਿਹੜੀ ਆ ਦਾਖਲ ਕਰ ਦਿੱਤੀ ਹੈ, 20 ਪੰਨਿਆਂ ਦੀ ਚਾਰਜਸ਼ੀਟ ਜੀ। ਇੱਧਰ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਆ ਕਿ ਇੱਕ ਬੇਟੇ ਨੇ ਇਨਕਾਰ ਕਰ ਦਿੱਤਾ ਤਾਂ ਮੁਸਲਿਮ ਨੌਜਵਾਨਾਂ ਨੇ ਉਹਦੀ ਚਿਖਾ ਨੂੰ ਅੱਗ ਦਿੱਤੀ ਆ। ਤਾਂ ਅੱਛੀਆਂ ਖਬਰਾਂ ਵੀ ਆਉਂਦੀਆਂ ਕਿ ਉਹਦਾ ਬੇਟਾ ਜਦੋਂ ਇਨਕਾਰੀ ਹੋ ਗਿਆ ਕਥਿਤ ਤੌਰ ਤੇ, ਤਾਂ ਮੁਸਲਿਮ ਨੌਜਵਾਨਾਂ ਨੇ ਉਹਦੀ ਚਿਖਾ ਨੂੰ ਅੱਗ ਦਿੱਤੀ ਆ। ਇੱਧਰ ਇੱਕ ਚੀਜ਼ ਹੋਰ ਮਾੜੀ ਵਾਪਰੀ ਆ। ਮੁੰਬਈ ਦੇ ਵਿੱਚ ਹਸਪਤਾਲ ਦੇ ਬੈੱਡ ਦਾ ਇੰਤਜ਼ਾਰ ਕਰਦਾ ਸੀ ਇੱਕ ਕਰੋਨਾ ਜਿਹੜਾ ਮਰੀਜ਼ ਸੀਗਾ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਹਸਪਤਾਲਾਂ ਦੇ ਵਿੱਚ ਭੀੜ ਲੱਗੀ ਆ। ਤਾਂ ਕਰੋਨਾ ਮਰੀਜ਼ ਨੂੰ ਉਹਨਾਂ ਨੇ ਬੈੱਡ ਨਹੀਂ ਦਿੱਤਾ ਕਈ ਘੰਟੇ, ਤੇ ਫਿਰ ਅੰਤ ਨੂੰ ਉਹ ਵੀਲ ਚੇਅਰ ਤੇ ਦਮ ਤੋੜ ਗਿਆ। ਇਹੋ ਜਿਹੀ ਸਿਹਤ ਵਿਵਸਥਾ ਹੈ। ਤੇ ਇੱਧਰ ਜੇ ਆਪਾਂ ਪੰਜਾਬ ਦੀ ਜਾਂ ਚੰਡੀਗੜ੍ਹ ਦੀ ਗੱਲ ਕਰੀਏ, ਚੰਡੀਗੜ੍ਹ ਦੀ ਬਾਪੂ ਧਾਮ ਕਲੋਨੀ ਕਾਫੀ ਭੀੜਾ ਏਰੀਆ ਹੈ। ਉੱਥੋਂ ਅੱਜ ਫਿਰ 13 ਮਰੀਜ਼ ਜਿਹੜੇ ਆ ਪੋਜ਼ਿਟਿਵ ਇੱਕੋ ਵਾਰੀ ਨਿਕਲੇ ਆ। ਹੁਸ਼ਿਆਰਪੁਰ ਦੇ ਵਿੱਚੋਂ ਵੀ ਅੱਜ ਮੇਰੇ ਖਿਆਲ ਦੇ ਨਾਲ 4 ਪੋਜ਼ਿਟਿਵ ਕੇਸ ਜਿਹੜੇ ਸਾਹਮਣੇ ਆਏ ਸਨ। ਲੁਧਿਆਣਾ 'ਚ ਇੱਕ ਨੌਜਵਾਨ ਨੇ ਜਿਹੜਾ ਨੌਕਰੀ ਖੁੱਸਣ ਕਰਕੇ ਖੁਦਕੁਸ਼ੀ ਕਰ ਗਿਆ। ਉਹਨੇ ਉਸ ਤੋਂ ਪਹਿਲਾਂ ਇੱਕ ਵੀਡੀਓ ਵੀ ਪਾਈ ਹੈ ਮੇਰੇ ਖਿਆਲ ਦੇ ਨਾਲ। ਰਾਜਾ ਸਾਂਸੀ ਹਵਾਈ ਅੱਡੇ ਤੇ ਜੋ ਡਿਊਟੀ ਦੇ ਰਿਹਾ ਡਾਕਟਰ ਤੇ ਟੈਕਨੀਸ਼ੀਅਨ, ਉਹ ਬੇਹੋਸ਼ ਹੋ ਗਏ। PPE ਕਿੱਟਾਂ ਤੁਹਾਨੂੰ ਪਤਾ ਹੀ ਆ, ਉਹ ਪਾ ਕੇ ਰੱਖਣੀਆਂ ਪੈਂਦੀਆਂ ਵਾ, ਔਰ 14 ਘੰਟੇ ਉਹ ਡਿਊਟੀ ਕਰ ਰਹੇ ਆ ਗਰਮੀ ਦੇ ਵਿੱਚ। ਤਾਂ ਉਹਨਾਂ ਚੋਂ 2 ਜਣੇ ਬੇਹੋਸ਼ ਹੋ ਗਏ। ਉਹ ਕਹਿੰਦੇ ਆ ਕਿ ਜਿਹੜਾ ਸਾਡਾ ਸਿਵਲ ਸਰਜਨ ਆ ਉਹ ਆਪ ਆ ਕੇ ਤੇ 15 ਮਿੰਟ ਹੀ ਡਿਊਟੀ ਕਰ ਦੇਵੇ, ਅਸੀਂ ਮੰਨ ਜਾਵਾਂਗੇ। ਤਾਂ ਖੈਰ ਅੱਗੇ ਫਰੀਦਕੋਟ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਚੋਂ ਕਰੋਨਾ ਦਾ ਜਿਹੜਾ ਸ਼ੱਕੀ ਇੱਕ ਕੈਦੀ ਲਿਆਂਦਾ ਗਿਆ ਸੀ, ਉਹ ਫਰਾਰ ਹੋ ਗਿਆ। ਫਰਾਰ ਹੋਇਆ ਤੋਂ ਚੇਤਾ ਆ ਗਿਆ ਕਿ ਗਾਇਕ ਸਿੱਧੂ ਮੂਸੇਵਾਲੇ ਦਾ ਮਾਮਲਾ ਜਿਹੜਾ ਉਹ ਹੁਣ ਚੱਲੇ ਗਿਆ ਅਦਾਲਤ ਦੇ ਵਿੱਚ, ਤੇ ਕੱਲ ਨੂੰ ਅਗਾਊ ਜ਼ਮਾਨਤ ਤੇ ਫੈਸਲਾ ਹੋਊਗਾ। 4 ਪੁਲਿਸ ਮੁਲਾਜ਼ਮਾਂ ਵੱਲੋਂ ਉੱਥੇ ਜ਼ਮਾਨਤ ਦੀ ਅਰਜ਼ੀ ਪਾਈ ਗਈ ਹੈ। ਜੀ ਅਜੇ ਲੱਭਾ ਨਹੀਂ ਹੈ ਕਿਸੇ ਪਾਸੇ ਵੀ? ਨਹੀਂ ਜੀ, ਲੱਭਦਾ ਕਿੱਥੇ ਦਾ ਨਾ ਦੱਬਦਾ ਕਿੱਥੇ, ਲੱਭਦਾ ਕਿੱਥੇ। ਬਿਲਕੁਲ ਇਦਾਂ ਦੀਆਂ ਗੱਲਾਂ ਕਰਦੇ ਸੀ ਜੀ। ਤੇ ਅਗਲੀ ਜਿਹੜੀ ਮਿੰਟੂ ਜੇ ਆਪਾਂ ਗੱਲ ਕਰੀਏ, ਕਹਿੰਦੇ ਪਾਕਿਸਤਾਨ ਦੇ ਵਿੱਚ ਫਸੇ ਇੱਕ ਸਿੱਖ ਪਰਿਵਾਰ ਨੇ ਭਾਰਤ ਵਾਪਸ ਆਉਣ ਦੀ ਲਗਾਈ ਗੁਹਾਰ। ਹਾਂਜੀ ਬਿਲਕੁਲ, ਇਹਨਾਂ ਨੇ ਵੀਡੀਓ ਪਾ ਕੇ ਗੁਹਾਰ ਲਾਈ ਹੈ। ਇਹਨਾਂ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਨੇ ਪੰਜਾਂ ਦੇ ਵਿੱਚ, ਔਰ ਇਹਨਾਂ ਨੇ ਵੀਡੀਓ ਕਾਲ ਕਰਕੇ ਹੀ ਕਿਹਾ ਕਿ ਦੇਖੋ ਉੱਦਾਂ ਤੇ ਸਾਨੂੰ ਇੱਥੇ ਇੱਕ ਸਿੱਖ ਪਰਿਵਾਰ ਨੇ, ਇੱਕ ਸਿੱਖ ਫੈਮਿਲੀ ਨੇ ਸੰਭਾਲ ਰੱਖਿਆ, ਕਿ ਚਲੋ ਉਹਨਾਂ ਦਾ ਧੰਨਵਾਦ ਆ ਵੀ ਇੱਥੇ ਖਾਣ ਬਾਣ ਬਣੀਓ ਜਾਂ ਰਹਿਸ਼ ਬਣੀਓ, ਸਾਨੂੰ ਕੋਈ ਦਿੱਕਤ ਨਹੀਂ। ਦਿੱਕਤ ਇਹ ਆ ਕਿ ਸਾਡਾ ਦਵਾਈ ਦੱਪਾ ਜਿਹੜਾ ਚੱਲਦਾ ਉਹ ਇੱਥੋਂ ਨਹੀਂ ਲੈ ਸਕਦੇ ਅਸੀਂ, ਸਾਨੂੰ ਨਹੀਂ ਮਿਲ ਰਿਹਾ। ਕਿਉਂਕਿ ਤੇ ਆਪਾਂ ਨੂੰ ਵੀ ਪਤਾ ਨਾ ਕਿ ਉੱਥੇ ਵੀ ਹਾਲਾਤ ਆਪਣੇ ਤੋਂ ਜੁਦਾ ਨਹੀਂ ਹੈਗੇ। ਇਸ ਵੇਲੇ ਉੱਥੇ ਵੀ ਕਰੋਨਾ ਦੇ ਕੇਸ ਜਿਹੜੇ ਆ ਉਹ ਵੱਧਦੇ ਪਏ ਆ ਲਗਾਤਾਰ। ਤਾਂ ਉਹ ਕਹਿੰਦੇ ਆ ਕਿ ਸਾਨੂੰ ਵੀ ਇੱਥੋਂ ਕੱਢੋ ਭਾਈ, ਦੂਸਰੇ ਮੁਲਕਾਂ ਚੋਂ ਜੇ ਕੱਢੇ ਜਾ ਰਹੇ ਆ ਨਾਗਰਿਕ, ਤਾਂ ਅਸੀਂ ਵੀ ਤੇ ਤੁਹਾਡੇ ਹੀ ਆ, ਅਸੀਂ ਕਿਹੜਾ ਬਗਾਨੇ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਗੱਲ ਸੋਚਣ ਵਾਲੀ ਹੈ, ਕਿਉਂਕਿ ਪਾਕਿਸਤਾਨੀ ਨਾਗਰਿਕ ਇੱਧਰੋਂ ਗਏ ਨੇ, ਔਰ ਪਾਕਿਸਤਾਨ ਦੇ ਵਿੱਚੋਂ ਕਿਸੇ ਵੀ ਨਾਗਰਿਕ ਦਾ ਆਉਣਾ ਕੋਈ ਬਹੁਤਾ ਵੱਡਾ ਕੰਮ ਨਹੀਂ ਹੈ ਕਿ ਉਹਦੇ ਵਾਸਤੇ ਤੁਹਾਨੂੰ ਜਹਾਜ਼ ਘੱਲਣ ਦੀ ਲੋੜ ਆ, ਟਿਕਟਾਂ ਜਿਹੜੀਆਂ ਉਹ ਖਰੀਦ ਕਰਨ ਦੀ ਲੋੜ ਆ,
ਜਾਂ ਬਹੁਤਾ ਅਮਲਾ ਫੈਲਾ ਭੇਜਣ ਦੀ ਲੋੜ ਕੁਛ ਨਹੀਂ ਹੈ। ਤੁਸੀਂ ਇਜਾਜ਼ਤ ਦੇਣੀ ਆ ਤਾਂ ਉਹਨਾਂ ਨੇ ਵਾਹਗਾ ਬਾਰਡਰ ਤਾਂ ਨਹੀਂ ਇੱਧਰ ਆ ਜਾਣਾ। ਤਾਂ ਸਮੱਸਿਆ ਜਿਹੜੀ ਆ ਉਹ ਸਿਰਫ ਤੇ ਸਿਰਫ ਇਹੋ ਹੀ ਆ ਕਿ ਤੁਸੀਂ ਤਵੱਜੋ ਨਹੀਂ ਦੇ ਰਹੇ ਇਹਨਾਂ ਚੀਜ਼ਾਂ ਤੇ। ਕਿਉਂਕਿ ਜੇ ਮਾਲਦੀਵ ਵਰਗੇ ਮੁਲਕ ਚੋਂ ਕੱਢੇ ਜਾ ਸਕਦੇ ਆ, ਚਾਈਨਾ ਵਰਗੇ ਮੁਲਕ ਚੋਂ ਕੱਢੇ ਜਾ ਸਕਦੇ ਆ, ਇੱਧਰ ਮਲੇਸ਼ੀਆ ਵੱਲੋਂ ਆ ਸਕਦੇ ਆ, ਫਿਲੀਪੀਨ ਵੱਲੋਂ ਆ ਸਕਦੇ ਆ, ਤਾਂ ਫਿਰ ਪਾਕਿਸਤਾਨ ਦਾ ਤੇ ਬਾਰਡਰ ਆਪਣੇ ਨਾਲ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਵਾ, ਉੱਥੇ ਚੁਟਕੀਆਂ ਦਾ ਕੰਮ ਆ। ਸੋ ਇਹਨਾਂ ਨੂੰ ਚਾਹੀਦਾ ਇਸ ਪਾਸੇ ਧਿਆਨ ਦੇਣ। ਔਰ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਨਾ ਸਾਡੀ ਜਿਹੜੀ ਲੋਕਲ ਲੀਡਰਸ਼ਿਪ ਆ, ਮਤਲਬ ਕਿ ਜਿਹੜੀ ਸਾਡੀ ਪੰਜਾਬ ਦੀ ਲੀਡਰਸ਼ਿਪ ਆ, ਉਹ ਥੋੜੀ ਜਿਹੀ ਨਿਕੰਮੀ ਸਾਬਤ ਹੋ ਰਹੀ ਆ। ਕਿਉਂਕਿ ਜੇ ਆਪਾਂ ਆਮ ਤੌਰ ਤੇ ਦੂਸਰੀਆਂ ਸਟੇਟਾਂ ਦਾ ਦੇਖਦੇ ਆ, ਉਹ ਬਹੁਤ ਜ਼ਿਆਦਾ ਅਗਰੈਸਿਵ ਨੇ ਇਸ ਮਾਮਲੇ ਦੇ ਵਿੱਚ। ਤਾਂ ਇਹਨਾਂ ਨੂੰ ਵੀ ਥੋੜਾ ਜਿਹਾ ਅਗਰੈਸ਼ਨ ਵਿਖਾਉਣਾ ਪਵੇਗਾ ਇਸ ਮਾਮਲੇ ਤੇ ਕਿ ਹਾਂ ਸਾਡੇ ਜਿਹੜੇ ਨਾਗਰਿਕ ਬਿਲਕੁਲ ਸਾਡੇ ਗੁਆਂਢ ਦੇ ਵਿੱਚ ਬੈਠੇ ਆ, ਘੱਟੋ ਘੱਟ ਉਹਨਾਂ ਨੂੰ ਤਾਂ ਬੁਲਾਓ ਨਾ ਇੱਧਰ ਨੂੰ। ਔਰ ਜਿਹੜੇ ਬਜ਼ੁਰਗ ਦੇਖੋ, ਹੁਣ ਗੱਲ ਕੀ ਆ ਕਿ ਜੇ ਆਪਾਂ ਦੇਖੀਏ ਜਿੱਦਾਂ US ਚੋਂ ਕੱਢੇ ਜਾ ਰਹੇ ਆ ਬੰਦੇ ਜਾਂ ਕੈਨੇਡਾ ਚੋਂ ਕੱਢੇ ਜਾ ਰਹੇ ਆ, ਉੱਥੇ ਪਹਿਲਾਂ ਇਹੋ ਵੇਖਿਆ ਜਾ ਰਿਹਾ ਕਿ ਐਮਰਜੈਂਸੀ ਕਿਹਨੂੰ ਆ, ਮਤਲਬ ਕਿ ਕੋਈ ਪ੍ਰੈਗਨੈਂਟ ਲੇਡੀ ਆ ਜਾਂ ਕਿਸੇ ਦੀ ਆਪਣੀ ਬਹੂ ਜਿਹੜੀ ਇੱਧਰ ਉਹ ਪ੍ਰੈਗਨੈਂਟ ਆ, ਕਿਸੇ ਦਾ ਜੀ ਬਿਮਾਰ ਆ, ਉਹਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਮਤਲਬ ਕਿ ਇਹੋ ਜਿਹੇ ਕੇਸਾਂ ਨੂੰ ਪਹਿਲ ਦਿੱਤੀ ਜਾ ਰਹੀ ਆ। ਤਾਂ ਜਿਹੜੇ ਬਜ਼ੁਰਗ ਪਾਕਿਸਤਾਨ 'ਚ ਫਸੇ, ਚਾਹੇ 5 ਨੇ ਚਾਹੇ 50 ਨੇ, ਤਾਂ ਉਹ ਵੀ ਪਹਿਲ ਦੇ ਆਧਾਰ ਤੇ ਇੱਧਰ ਲਿਆਉਣਾ ਚਾਹੀਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਠਿੰਡਾ ਵਿੱਚ BJP ਨੇਤਾ ਨੂੰ ਰੜਕਿਆ ਅੰਤਰ ਧਰਮ ਵਿਆਹ, ਪੁਲਿਸ ਨੇ ਕੀਤਾ ਗ੍ਰਿਫਤਾਰ। ਦੇਖੋ ਇਹਨਾਂ ਇੱਧਰ ਵੀ ਮੇਰੇ ਖਿਆਲ ਦੇ ਨਾਲੇ ਕੰਮ ਚਲਾ ਦੇਣਾ, ਆ ਜਿਹੜਾ ਲਵ ਜਹਾਜ਼ ਆ ਤੇ ਫਲਾਂ ਟਮਕਾ, ਹੋ ਸਕਦਾ ਘਰ ਵਾਪਸੀ ਵਾਲਾ ਵੀ ਚਲਾ ਦੇਣਾ ਇਹਨਾਂ ਨੇ, ਸ਼ੁੱਧੀਕਰਨ ਘਰ ਵਾਪਸੀ ਵਾਲਾ। ਇਹੋ ਜਿਹੇ ਸ਼ਬਦ ਸਾਡੇ ਇੱਧਰ ਪੰਜਾਬ ਦੇ ਵਿੱਚ ਨਹੀਂ ਸੀ ਸੁਣੇ ਜਾਂਦੇ, ਤਾਂ ਬਠਿੰਡੇ ਦੇ ਵਿੱਚ ਇਹਨਾਂ ਨੇ ਖੜਾ ਮੰਗਾ ਦਿੱਤਾ ਇਸ ਮਾਮਲੇ ਤੇ। ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੈਕਟਰੀ ਆ ਸੁਖਪਾਲ ਸਰਾਂ, ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਬਠਿੰਡਾ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾ। ਹਾਲਾਂਕਿ ਇਸ ਅਰੈਸਟ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਉੱਥੇ। ਜਿਹੜੇ SSP ਆ ਨਾਨਕ ਸਿੰਘ, ਉਹਨਾਂ ਦੇ ਖਿਲਾਫ ਇਹਨਾਂ ਨੇ ਕਾਫੀ ਵੱਡਾ ਮੁਜ਼ਾਹਰਾ ਕੀਤਾ। ਤਾਂ ਖੈਰ ਮਾਮਲਾ ਕੀ ਸੀਗਾ ਕਿ ਇੱਕ ਲੜਕੀ ਦਾ ਅਫੇਅਰ ਸੀਗਾ, ਹਿੰਦੂ ਲੜਕੀ ਸੀਗੀ, ਮੁਸਲਿਮ ਲੜਕੇ ਦੇ ਨਾਲ ਉਹਦਾ ਅਫੇਅਰ ਸੀਗਾ। ਉਹਨੇ ਬਾਅਦ ਦੇ ਵਿੱਚ ਆਪਣਾ ਧਰਮ ਹੈ ਜਿਹੜਾ ਉਹ ਬਦਲਿਆ, ਮਤਲਬ ਕਿ ਉਹ ਹਿੰਦੂ ਧਰਮ 'ਚ ਕਨਵਰਟ ਹੋ ਗਿਆ। ਦੋਹਾਂ ਨੇ ਲਵ ਮੈਰਿਜ ਕਰਵਾ ਲਈ ਆ। ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੀ ਆ। ਸਾਰਾ ਕੁਛ ਮਸਲਾ ਇੱਦਾਂ ਰਜ਼ਾਮੰਦਗੀ ਦੇ ਨਾਲ ਨਿਬੜ ਗਿਆ ਕਿ ਇਹਨਾਂ ਨੇ ਇਹ ਮੁੱਦਾ ਚੁੱਕ ਲਿਆ। ਕਹਿੰਦੇ ਜੀ ਇਹ ਤੇ ਲਵ ਜਹਾਜ਼ ਆ। ਹੁਣ ਇਹ ਕਹਿੰਦੇ ਆ ਕਿ ਦੇਖੋ ਜੀ ਸਾਡੇ ਕੁਛ ਮਤਲਬ ਕਿ ਰਹੁ ਰੀਤ ਆ ਹਿੰਦੂ ਧਰਮ ਦੇ ਵਿੱਚ, ਜੇ ਕਿਸੇ ਨੇ ਕਨਵਰਟ ਹੋਣਾ ਹੋਵੇ ਉਹ ਕਰਨੇ ਪੈਂਦੇ ਆ, ਵਾਹ ਕਰਨੇ ਪੈਂਦੇ ਆ। ਫਿਰ ਇਸ ਤੋਂ ਇਲਾਵਾ ਇਹਨਾਂ ਦਾ ਕੀ ਪਤਾ ਕਿ ਇਹ ਇੱਕ ਮਿਸ਼ਨ ਤੇ ਹੋਣ, ਕੱਲ ਨੂੰ ਲੜਕੀ ਨੂੰ ਛੱਡ ਦੇਣ। ਇਹ ਕੇਸ ਅੱਗੇ ਇਸ ਤਰ੍ਹਾਂ ਵਾਪਰੇ ਆ, ਤਲਾਕ ਹੋਏ ਆ, ਬਾਅਦ ਦੇ ਵਿੱਚ 3 ਤਲਾਕ ਕਹਿ ਜਾਂਦੇ ਆ। ਤੇ ਦੇਖੋ ਤਲਾਕ ਤੇ ਹੁਣ ਜੇ ਆਪਾਂ ਵੇਖੀਏ ਆਪਣੇ ਪੰਜਾਬ ਦੀ ਜਿਹੜੀ ਤਲਾਕ ਦਰ ਆ ਨਾ, ਇਸ ਵੇਲੇ ਪੂਰੇ ਇੰਡੀਆ ਤੋਂ ਸ਼ਾਇਦ ਮੇਰੇ ਖਿਆਲ ਦੇ ਨਾਲ 1.5 ਜਾਂ ਦੁੱਗਣੀ ਹੈ ਜੇ ਤੁਸੀਂ ਅੰਕੜੇ ਕੱਢੋਗੇ। ਤਾਂ ਇੱਥੇ ਕਿਹੜਾ ਲਫ਼ ਜਹਾਜ਼ ਚੱਲੀ ਜਾਂਦਾ ਪਹਿਲਾਂ, ਵੈਸੇ ਹੀ ਸਮਾਜਿਕ ਰਿਸ਼ਤੇ ਸਾਡੇ ਤਰੇੜੇ ਪਏ ਆ। ਜੇ ਵਰਿੰਦਾਵਨ ਦੇ ਵਿੱਚ ਜਾ ਕੇ ਵੇਖੋਗੇ ਉੱਥੇ ਕੌਣ ਬੈਠੇ ਆ, ਉੱਥੇ ਵੀ ਤਾਂ ਵਿਚਾਰੀਆਂ ਰੁਲਦੀਆਂ ਫਿਰਦੀਆਂ ਨੇ ਬਹੁਤ ਸਾਰੀਆਂ। ਸੋ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਚੀਜ਼ਾਂ ਦਾ ਇੱਥੇ ਹੁਣ ਜਿੱਥੇ ਕੋਈ ਬਹੁਤਾ ਅਸਰ ਨਹੀਂ ਸੀ ਪੰਜਾਬ ਦੇ ਵਿੱਚ, ਜੇ ਇਸ ਤਰ੍ਹਾਂ ਦੇ ਮਾਮਲੇ ਚੁੱਕੇ ਜਾਣਗੇ, ਜੇ ਤਾਂ ਕੁੜੀ ਕਵੇ ਕਿ ਹਾਂ ਭਾਈ ਮੇਰੇ ਨਾਲ ਇਹਨੇ ਕੋਈ ਫਲਰਟ ਕੀਤਾ, ਕੋਈ ਮੈਨੂੰ ਝੂਠ ਬੋਲਿਆ, ਮੈਨੂੰ ਵਰਗਲਾਇਆ, ਫਿਰ ਤੇ ਠੀਕ ਆ। ਫਿਰ ਤੇ ਬੰਦਾ ਕਵੇ ਵੀ ਕਿ ਹਾਂ ਕੋਈ ਵਰਗਲਾਇਆ ਵਾ ਜਾਂ ਕੋਈ ਜ਼ਬਰਦਸਤੀ ਕੀਤੀ ਆ। ਜਦ ਉਹ ਇਕੱਠੇ ਨੇ ਔਰ ਜਿਹੜਾ ਮੁੰਡਾ ਵਾ ਉਹ ਹਿੰਦੂ ਧਰਮ 'ਚ ਕਨਵਰਟ ਹੋ ਗਿਆ, ਇੱਥੇ ਕੀ ਸਮੱਸਿਆ ਸਮਝ ਤੋਂ ਪਰੇ ਦੀ ਗੱਲ ਹੈ। ਪਰ ਉਹਨਾਂ ਦੇ ਦੋਸ਼ ਆ, ਉਹਨਾਂ ਦੇ ਆਪਣੇ ਤਰਕ ਆ, ਉਹਨਾਂ ਦੀਆਂ ਆਪਣੀਆਂ ਦਲੀਲਾਂ, ਪਰ ਇਹਨਾਂ ਨੂੰ ਰਹਿਮ ਕਰਨਾ ਚਾਹੀਦਾ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੈ ਨਹੀਂ ਗੀ। ਜੇ ਆਪਾਂ ਦੇਖੀਏ ਇੱਧਰ ਤੇ ਹੈ ਹੀ ਆ ਸਾਰਾ ਕੁਛ, ਤੁਹਾਨੂੰ ਪਤਾ ਹੀ ਆ ਕਿ ਰਿਸ਼ਤੇ ਵੈਸੇ ਪਹਿਲਾਂ ਵੀ ਚੱਲਦੇ ਹੀ ਆ। ਔਰ ਵੈਸੇ ਕਮਾਲ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਵਿੱਚ ਵੇਖੋ ਹਿੰਦੂ ਮੁਸਲਮਾਨਾਂ ਦੇ ਨਾਲ ਵਿਆਹੇ ਹੋਏ ਆ, ਕੁਛ ਹਿੰਦੂਆਂ ਨੇ ਸਿੱਖਾਂ ਦੀ ਕੁੜੀਆਂ ਨਾਲ ਵੀ ਵਿਆਹ ਕਰਵਾਇਆ। ਇਹ ਸਾਰਾ ਕੁਝ ਚੱਲਦਾ ਭਾਰਤੀ ਜਨਤਾ ਪਾਰਟੀ 'ਚ ਵੀ, ਕਾਂਗਰਸ 'ਚ ਵੀ ਇਸ ਤਰ੍ਹਾਂ। ਕਈ ਮੁਸਲਮਾਨ ਜਿਹੜੇ ਹਿੰਦੂਆਂ ਵੱਲ ਵਿਆਹੇ, ਇਹਨਾਂ ਦੀਆਂ ਆਪਣੀਆਂ ਤੇ ਉਤਲੇ ਪੱਧਰ ਤੇ ਇਸ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਨੇ। ਤੇ ਹੇਠਲੇ ਪੱਧਰ ਤੇ ਜੇ ਕੋਈ ਇਸ ਤਰ੍ਹਾਂ ਕੰਮ ਕਰ ਲੈਂਦਾ ਤੇ ਉਹਦੇ ਘਰ 'ਚ ਇੱਟੇ ਮਰਵਾਉਣ ਤੱਕ ਜਾਂਦੇ ਆ। ਦੱਸਦੇ ਆ ਕਿ ਮੁੰਡੇ ਦੇ ਘਰ ਤੇ ਪਥਰਾਅ ਵੀ ਹੋਇਆ ਤੇ ਦੋਸ਼ ਲੱਗਦਾ ਕਿ ਕਥਿਤ ਤੌਰ ਤੇ ਪਥਰਾਅ ਜਿਹੜਾ ਇਹਦੀ ਸ਼ਹਿ ਤੇ ਹੋਇਆ ਬੰਦੇ ਦੀ ਤੇ ਦੂਸਰੇ ਉਹ ਕਹਿੰਦੇ ਆ ਕਿ ਬਿਲਕੁਲ ਇਹ ਨਿਰਦੋਸ਼ ਆ। ਹਾਂ ਇਹਨੇ ਵਿਰੋਧਤਾ ਜ਼ਰੂਰ ਕੀਤੀ ਆ, ਪਰ ਪਥਰਾਅ ਵਾਲੀ ਘਟਨਾ ਜਿਹੜੀ ਆ ਉਹ ਇਸ ਤਰ੍ਹਾਂ ਨਹੀਂ ਵਾਪਰੀ। ਪਰ ਜੋ ਵੀ ਆ ਅਪੀਲ ਹੀ ਕਰਦੇ ਆ ਕਿ ਭਾਈ ਟਿਕੇ ਰਹੋ ਯਾਰ। ਜੇ ਤਾਂ ਕੋਈ ਜ਼ਬਰਦਸਤੀ ਕਰਦਾ ਜਾਂ ਕੋਈ ਸਾਬਤ ਹੋ ਜਾਂਦਾ ਕਿ ਉਹਦੇ 'ਚ ਕੋਈ ਫਰੌਡਬਾਜ਼ੀ ਆ, ਫਿਰ ਤੇ ਚਲੋ ਠੀਕ ਹੈ, ਤੁਸੀਂ ਪੀੜਤ ਦੇ ਨਾਲ ਖੜੋ, ਚੰਗੇ ਲੱਗੋਗੇ। ਪਰ ਇਸ ਤਰ੍ਹਾਂ ਇੱਕ ਧਰਮ ਦਾ ਆਧਾਰ ਬਣਾ ਕੇ, ਇੱਕ ਵਿਚਾਰਧਾਰਾ ਦਾ ਆਧਾਰ ਬਣਾ ਕੇ
ਉਹਨੂੰ ਫਿਰਕੂ ਰੰਗਤ ਦੇਣੀ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਇਹ ਠੀਕ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਬਹੁਤ ਸਾਰੇ ਮਾਮਲੇ ਵਾਪਰਦੇ ਅੱਜ ਕੱਲ੍ਹ, ਬਹੁਤ ਇੰਟਰਕਾਸਟ ਮੈਰਿਜਾਂ ਵੀ ਹੋ ਰਹੀਆਂ, ਅੰਤਰ ਜਾਤੀ ਤੋਂ ਇਲਾਵਾ ਅੰਤਰ ਧਰਮ ਵੀ ਵਿਆਹ ਹੋ ਰਿਹਾ, ਤਾਂ ਫਿਰ ਤੇ ਹਰੇਕ ਥਾਂ ਤੇ ਡੰਗਾ ਖੜਾ ਹੋ ਜਾਏਗਾ। ਪਰ ਇਹ ਡੰਗਾ ਮੁੜ ਕੇ ਇੰਨਾ ਜ਼ਿਆਦਾ ਵੱਧ ਜਾਏਗਾ ਕਿ ਕਮਿਊਨਿਟੀਜ਼ ਦੇ ਵਿੱਚ ਹੋ ਸਕਦਾ ਕੱਲ ਨੂੰ ਕੋਈ ਕਲੈਸ਼ਸ ਹੋ ਜਾਣ, ਕੋਈ ਵੱਡੀ ਘਟਨਾ ਵਾਪਰ ਜਾਵੇ, ਤਾਂ ਫਿਰ ਇਹੋ ਜਿਹੇ ਬੰਦੇ ਮੁੜ ਕੇ ਦੌੜਦੇ ਨਹੀਂ ਹੁੰਦੇ ਜ਼ਿੰਮੇਵਾਰੀ ਲੈਣ ਵਾਸਤੇ। ਤਾਂ ਜ਼ਰੂਰਤ ਇਸੇ ਗੱਲ ਦੀ ਹੈ, ਸੰਜਮ ਤੋਂ ਕੰਮ ਲਵੋ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਸ਼ਰਾਬ ਦੇ ਧੰਦੇ ਦੇ ਵੱਡੇ ਖਿਡਾਰੀਆਂ ਦੀ ਖੇਡ ਤੇ ਲੱਗੀ ਮੋਹਰ। ਦੇਖੋ ਇਹਨਾਂ ਨੇ ਨਾ ਪਿਛਲੇ ਦਿਨੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਬਣਿਆ ਸੀਗਾ, ਦਬਾਅ ਬਣਨ ਤੋਂ ਬਾਅਦ ਇਹਨਾਂ ਨੇ ਕੁਝ ਟੀਮਾਂ ਗਠਿਤ ਕੀਤੀਆਂ ਸੀਗੀਆਂ, ਟੀਮਾਂ ਬਣਾ ਦਿੱਤੀਆਂ ਕਿ ਤੁਸੀਂ ਜਾ ਕੇ ਡਿਸਟਿਲਰੀਆਂ ਦੇ ਵਿੱਚ ਚੈਕਿੰਗ ਕਰੋ। ਤਾਂ ਹੁਣ ਅਸੀਂ ਕੱਲ ਵੀ ਇੱਕ ਥਾਂ ਤੇ ਇੱਕ ਮੀਡੀਆ ਪਲੇਟਫਾਰਮ ਤੇ ਗੱਲਬਾਤ ਕਰਦੇ ਪਏ ਸੀ ਇਸ ਬਾਬਤ, ਤੇ ਉਸ ਚੀਜ਼ ਤੇ ਵੀ ਮੋਹਰ ਲੱਗੀ ਆ। ਅੱਜ ਇੱਕ ਬਹੁਤ ਵੱਡੇ ਅਖਬਾਰ ਨੇ ਸਿੱਧੀ ਖਬਰ ਛਾਪ ਦਿੱਤੀ, ਉਹਨਾਂ ਨੇ ਆਖਿਆ ਕਿ ਇਹ ਜਿਹੜੀ ਚੈਕਿੰਗ ਹੋਈ ਆ, ਮੇਰੇ ਖਿਆਲ ਦੇ ਨਾਲ 15 ਡਿਸਟਿਲਰੀਆਂ ਨੇ ਆਪਣੇ ਕੋਲ ਪੰਜਾਬ ਦੇ ਵਿੱਚ, ਤਾਂ ਇਹਨਾਂ 15 ਡਿਸਟਿਲਰੀਆਂ ਦੇ ਵਿੱਚ ਜਿਹੜੇ ਛਾਪੇ ਮਾਰੇ ਗਏ ਆ, ਕਮਾਲ ਦੀ ਗੱਲ ਹੈ ਕਿ ਇਹਨਾਂ ਦੇ ਵਿੱਚੋਂ 22,000 ਪੇਟੀਆਂ ਜਿਹੜੀਆਂ ਉਹ ਸੇਲ ਫॉर ਇਨ ਛੱਤੀਸਗੜ੍ਹ ਮਿਲੀਆਂ। ਯਾਨੀ ਹੁਣ ਦੇਖ ਲਿਓ, ਧਿਆਨ ਨਾਲ ਸੁਣ ਲਿਓ, ਖੇਡ ਕੀ ਆ। 15 ਜਿਹੜੀਆਂ ਡਿਸਟਿਲਰੀਆਂ ਜਾਂ ਕਹ ਲਓ ਸ਼ਰਾਬ ਵਾਲੀਆਂ ਫੈਕਟਰੀਆਂ, ਉਹਨਾਂ ਦੇ ਵਿੱਚੋਂ 22,000 ਪੇਟੀਆਂ ਬਰਾਮਦ ਹੋਈਆਂ। ਇਸ ਮੌਕੇ ਤੇ ਜਦ ਕਿ ਪਤਾ ਲੱਗ ਗਿਆ, ਪਹਿਲਾਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਉਦੋਂ, ਫਿਰ ਉਹਨਾਂ ਨੇ ਛੱਤੀਸਗੜ੍ਹ ਵਾਲਿਆਂ ਨੂੰ ਟੈਲੀਫੋਨ ਲਾਇਆ। ਉਹ ਕਹਿੰਦੇ ਕਿ ਸ਼ਰਾਬ ਮੰਗਾਈ ਹੈ ਤੁਸੀਂ? ਉਹ ਕਹਿੰਦੇ ਸ਼ਰਾਬ ਮਾਂ ਅਸੀਂ ਕਿਹੜਾ ਕਿ ਵਿਆਹ ਰੱਖਿਆ ਇੱਥੇ, ਦੱਸੋ, ਲੋਕ ਤੇ ਭੁੱਖੇ ਮਰਨ ਡਏ ਆ। ਉਹ ਕਹਿੰਦੇ ਕਿ ਅਸੀਂ ਤੁਹਾਡੇ ਪੰਜਾਬ ਤੋਂ ਸ਼ਰਾਬ ਮੰਗਾਉਣੀ ਸੀ, ਸਾਡੇ ਕੋਈ ਲਾਗੇ ਪਾਸੇ ਸ਼ਰਾਬ ਨਹੀਂ ਬਣਾਉਂਦਾ, ਦਫਾ ਕਰੋ, ਅਸੀਂ ਸ਼ਰਾਬ ਕੀ ਕਰਨੀ ਆ। ਯਾਨੀ ਕਹਿਣ ਦਾ ਮਤਲਬ ਕਿ ਜੋ ਸੇਲ ਫॉर ਇਨ ਛੱਤੀਸਗੜ੍ਹ ਦੇ ਨਾਂ ਤੇ ਇਹ ਸ਼ਰਾਬ ਆ, ਅਸਲ ਦੇ ਵਿੱਚ 2 ਨੰਬਰ ਦੀ ਸ਼ਰਾਬ ਆ। ਔਰ ਇਹ ਜਾਣੀ ਕਿੱਥੇ ਹੁੰਦੀ ਆ, ਇਹ ਚੀਜ਼ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਜਦ ਆਪਣੇ ਕਰਫਿਊ ਤਕਰੀਬਨ ਲੱਗਣ ਵਾਲਾ ਸੀਗਾ ਜਾਂ ਲੱਗ ਚੁੱਕਾ ਸੀ, ਪੂਰੇ ਇੰਡੀਆ 'ਚ ਕਰੋਨਾ ਦਾ ਰੌਲਾ ਪੈ ਗਿਆ ਸੀ, 19-20 ਮਾਰਚ ਦੇ ਕਰੀਬ 60 ਲੱਖ ਰੁਪਏ ਦੀ ਸ਼ਰਾਬ ਫੜੀ ਗਈ। ਉਹ ਪੰਜਾਬ ਦੀ ਇੱਕ ਡਿਸਟਿਲਰੀ 'ਚ ਗਈ ਸੀ, ਯੂਪੀ ਪੁਲਿਸ ਨੇ ਫੜ ਲਈ। ਤਾਂ ਇਹ ਖੇਡ ਕੀ ਆ ਕਿ ਇੱਥੋਂ ਸ਼ਰਾਬ ਜਿਹੜੀ ਨਿਕਲਦੀ ਆ ਇਹਨਾਂ ਫੈਕਟਰੀਆਂ 'ਚੋਂ, ਇਹਨਾਂ ਡਿਸਟਿਲਰੀਆਂ 'ਚ, ਉਹ ਜਾਂਦੀ ਆ ਰਾਜਸਥਾਨ ਵਾਇਆ ਗੁਜਰਾਤ ਜਾਂ ਯੂਪੀ ਵਾਇਆ ਬਿਹਾਰ, ਕਿਉਂਕਿ ਦੋਨਾਂ ਹੀ ਸਟੇਟਾਂ 'ਚ ਸ਼ਰਾਬ ਬਣਦੀ ਆ। ਤਾਂ ਇੱਥੋਂ ਸ਼ਰਾਬ ਸਿੱਧੀ ਜਾਂਦੀ ਹੈ ਇਹਨਾਂ ਸਟੇਟਾਂ ਦੇ ਵਿੱਚ। ਜਿਹੜੀ ਸ਼ਰਾਬ ਇੱਥੇ ਮੰਨ ਲਓ ਸਸਤੇ ਭਾਅ ਦੀ ਆ, ਉੱਥੇ ਜਾ ਕੇ ਉਹ ਪੂਰੇ ਸੋਨੇ ਦੇ ਭਾਅ ਦੀ ਬਣ ਜਾਂਦੀ ਆ, ਦੁੱਗਣੀ ਤਿੱਗਣੀ ਚੌਗਣੀ ਕਮਾਈ ਕਰ ਲੈਂਦੇ ਆ। ਔਰ ਦੂਜੀ ਚੋਰੀ ਇਹ ਹੁੰਦੀ ਆ ਕਿ ਇੱਕ ਪੇਟੀ ਦਾ 300 ਰੁਪਇਆ ਟੈਕਸ ਆ ਜਿਹੜਾ ਸਿੱਧਾ ਪੰਜਾਬ ਗੌਰਮੈਂਟ ਨੂੰ ਮਿਲਣਾ ਹੁੰਦਾ, ਤਾਂ ਉਧਰੋਂ ਉਹ ਟੈਕਸ ਦੀ ਚੋਰੀ ਕਰ ਲੈਂਦੇ ਆ, ਉਧਰੋਂ ਟੈਕਸ ਬਚਾ ਲਿਆ ਤੇ ਉਧਰੋਂ ਦੂਸਰੇ ਪਾਸੇ ਆਪਣਾ ਧੰਦਾ ਚਲਾ ਲਿਆ। ਦੂਜੀ ਗੱਲ ਹੈ ਜਿਹੜੀ ਇਹਨਾਂ ਡਿਸਟਿਲਰੀਆਂ ਦੀ ਆ, ਤੁਸੀਂ ਹੁਣ ਥੋੜੇ ਦਿਨ ਪਹਿਲਾਂ ਇਸ ਗੱਲ ਨੂੰ ਬੜੀ ਪ੍ਰਮੁਖਤਾ ਦੇ ਨਾਲ ਸੁਣਿਆ ਹੋਣਾ ਮੀਡੀਆ ਦੇ ਵਿੱਚੋਂ ਕਿ ਗੱਲ ਇਹ ਆ ਕਿ ਜਿਹੜੀਆਂ ਇਲੀਗਲ ਡਿਸਟਿਲਰੀਆਂ ਚੱਲਦੀਆਂ ਉਹ ਕਾਂਗਰਸੀਆਂ ਦੀਆਂ। ਹੁਣ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਉਹਨਾਂ ਦੇ ਕੋਲ ਮਸਾਲਾ ਹੈ, ਮਤਲਬ ਕਿ ਜਿਹਦੇ ਨਾਲ ਸ਼ਰਾਬ ਬਣਾ ਰਹੇ ਆ 2 ਨੰਬਰ ਦੀ, ਉਹ ਵੀ ਇਹਨਾਂ ਡਿਸਟਿਲਰੀਆਂ 'ਚ ਹੀ ਆ ਰਿਹਾ। ਕਿਉਂ? ਕਿਉਂਕਿ ਉਹ ਵੀ ਕਾਂਗਰਸੀ ਆ। ਔਰ ਡਿਸਟਿਲਰੀਆਂ ਵੀ ਬਹੁਤੀਆਂ ਅੱਜ ਕੱਲ੍ਹ ਇਹਨਾਂ ਲੀਡਰਾਂ ਦੀਆਂ ਹੀ ਆ। ਉਹ ਲੀਡਰ ਕਿਹੜੇ ਸਭ ਨੂੰ ਪਤਾ ਹੀ ਆ, ਰਾਣਾ ਗੁਰਜੀਤ ਸਿੰਘ ਵੀ ਉਹਨਾਂ 'ਚ ਇੱਕ ਸ਼ਾਮਲ ਆ। ਜੇ ਵੇਖੋ ਕਿ ਪੌਂਟੀ ਚੱਡਾ ਜਿਹੜੇ ਕਿ ਕਾਂਗਰਸੀ ਪਰਿਵਾਰ ਹੀ ਆ, ਉਹ ਵੀ ਇੱਥੇ ਚਲਾਉਂਦੇ ਆ, ਮੇਰੇ ਖਿਆਲ ਦੇ ਨਾਲ ਗੁਰਦਾਸਪੁਰ ਦੇ ਵਿੱਚ ਡਿਸਟਿਲਰੀ ਉਹਨਾਂ ਦੀ। ਸੋ ਇਹ ਡਿਸਟਿਲਰੀਆਂ ਜਿਹੜੀਆਂ ਉਹ ਇਸ ਤਰ੍ਹਾਂ ਗਾ ਜੇ ਕਿ ਜਿਹੜੀਆਂ ਇਲੀਗਲ ਡਿਸਟਿਲਰੀਆਂ ਲੱਗੀਆਂ ਹੋਈਆਂ ਉਹਨਾਂ ਨੂੰ ਮਸਾਲਾ ਵੀ ਪ੍ਰੋਵਾਈਡ ਕਰਵਾ ਦਿੰਦੀਆਂ। ਕਿਉਂ? ਕਿਉਂਕਿ ਦੇਖੋ ਇਹਨਾਂ ਨੇ ਬਹਾਨਾ ਕੀ ਬਣਾਇਆ। ਇਹ ਖੇਡ ਕਿਸ ਤਰ੍ਹਾਂ ਚੱਲਦੀ ਹੈ ਕਿ ਜਦੋਂ ਪੂਰੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਸੀ ਤੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਸੈਨੀਟਾਈਜ਼ਰ ਬਣਾਓ। ਸੈਨੀਟਾਈਜ਼ਰ ਥੋੜੀ ਉਹ ਬਣਾ ਰਹੇ ਸੀਗੇ, ਉਹ ਤੇ ਮਾਲ ਬਣਾ ਰਹੇ ਸੀ ਆਪਣਾ। ਤਾਂ ਇਹ ਦੂਜੀ ਚੀਜ਼ ਇਹ ਵੇਖੋ ਕਿ ਜਿਹੜੇ ਇਲੀਗਲ ਫੜੇ ਗਏ, ਮਤਲਬ ਕਿ ਡਿਸਟਿਲਰੀਆਂ ਚਲਾਉਂਦੇ, ਉਹਨਾਂ ਦੇ ਵਿੱਚੋਂ ਇੱਕਾ ਦੁੱਕਾ ਉਹ ਬੰਦੇ ਸਨ ਜਿਹੜੇ ਖੁਦ ਠੇਕੇਦਾਰ ਸੀਗੇ, ਮਤਲਬ ਕਿ ਉੱਥੋਂ ਮਾਲ ਤਿਆਰ ਕੀਤਾ ਤੇ ਆਪਣੀਆਂ ਦੁਕਾਨਾਂ ਤੇ ਸੇਲ ਵੀ ਕਰ ਦਿੱਤਾ। ਤਾਂ ਇਹ ਬਹੁਤ ਪ੍ਰਤੀ ਖੇਡ ਆ। ਵੇਖ ਲਓ ਕਿ ਪੰਜਾਬ ਨੂੰ ਕਿਸ ਤਰ੍ਹਾਂ ਲੁੱਟਿਆ ਜਾ ਰਿਹਾ। ਹਾਲਾਂਕਿ ਮਸਲਾ ਸ਼ਰਾਬ ਦਾ ਆਪਾਂ ਕਹਿ ਸਕਦੇ ਹਾਂ ਕਿ ਯਾਰ ਸ਼ਰਾਬ ਦੇ ਸਹਾਰੇ ਚੱਲਦਾ ਪੰਜਾਬ ਫਲਾਂ ਟਮਕਾ, ਉਹ ਸ਼ਰਾਬ ਤੇ ਪੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ, ਪਰ ਜਿਹੜਾ ਮਾਲੀਆ ਉਹ ਲੁੱਟਿਆ ਜਾ ਰਿਹਾ। ਔਰ ਇਹਦੇ ਵਿੱਚ ਕੀ ਆ ਕਿ ਜਿਸ ਤਰ੍ਹਾਂ ਹੁਣ ਜਿਵੇਂ ਮੈਂ ਅੱਗੇ ਵੀ ਕਿਹਾ ਸੀਗਾ, ਕਹਿੰਦੇ ਹੁੰਦੇ ਆ ਕਿ ਪੰਡਤ ਯਾਰ ਸੋਗੀ ਤੇ ਜਿੱਦਾਂ ਦਾ ਮਾਹੌਲ ਹੁੰਦਾ ਫਿਰ ਜਿਹੜਾ ਹਕੀਮ ਦਾ ਯਾਰ ਹੁੰਦਾ ਰੋਗੀ ਹੋ ਜਾਂਦਾ। ਤੇ ਇਹਨਾਂ ਦੇ ਜਿਹੜੇ ਬਾਬੂ ਸੀਗੇ ਉਹ ਵੀ ਸਿਆਸਤਦਾਨਾਂ ਦੇ ਨਾਲ ਰਲ ਗਏ, ਉਹਨਾਂ ਦੀਆਂ ਵੀ ਹਿੱਸੇਦਾਰੀਆਂ ਹੁਣ ਇਹਨਾਂ ਧੰਦਿਆਂ ਦੇ ਵਿੱਚ। ਇਹ ਬਹੁਤ ਵੱਡੇ ਪੱਧਰ ਤੇ ਧੰਦਾ, ਆਪ ਹੀ ਸਰਕਾਰ ਨੇ ਮੋਹਰ ਲਾਈ ਹੈ।
ਤੁਸੀਂ ਹਿਸਾਬ ਲਾ ਲਓ ਕਿ 22,000 ਪੇਟੀ ਹੈ ਜਿਹੜੀ, ਹਾਲਾਂਕਿ ਸਰਕਾਰ ਅਧਿਕਾਰਤ ਤੌਰ ਤੇ ਸਾਹਮਣੇ ਆ ਕੇ ਨਹੀਂ ਇਹ ਕਹਿ ਕੇ ਹਾਲੇ ਗਈ ਕਿ ਅਸੀਂ ਇੰਨੀਆਂ ਪੇਟੀਆਂ ਫੜੀਆਂ, ਪਰ ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਜੇ ਛਪੀਆਂ ਤੇ ਉਹ ਜੋ ਲੋਕ ਕਹਿੰਦੇ ਜਾਂ ਸਾਡੇ ਅੱਗੇ ਕਹਿੰਦੇ, ਕਿਉਂਕਿ ਤਾਂ ਫੈਕਚੁਅਲੀ ਗੱਲਾਂ ਨੇ ਨਾ ਕਿ ਟਰੱਕਾਂ ਦੇ ਟਰੱਕ ਸ਼ਰਾਬ ਫੜੇ ਜਾਂਦੇ ਆ। ਮੈਂ ਤੁਹਾਨੂੰ ਡੇਟ ਬਾਈ ਡੇਟ ਦੱਸ ਦਿੰਦਾ ਕਿ ਇੱਕ ਵਾਰੀ ਅਲਵਰ ਦੇ ਵਿੱਚ 2018-19 ਚ ਫੜੀ ਗਈ ਬਹੁਤ ਵੱਡੀ ਸ਼ਰਾਬ ਦੀ ਖੇਪ, ਤਕਰੀਬਨ 65 ਲੱਖ ਦੀ ਸ਼ਰਾਬ ਸੀਗੀ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਰਿਕਵਰੀਆਂ। ਅਕਤੂਬਰ 2019 ਚ ਫੜੀ ਗਈ ਇੱਕ ਖੇਪ, ਉਹ ਵੀ ਮੇਰੇ ਖਿਆਲ ਦੇ ਲਗਭਗ ਲਾ ਲਓ ਕਿ 30,000 ਡੱਬਾ ਸੀ। ਉਹ 2 ਟਰੱਕ ਸੀਗੇ, 2 ਟਰੱਕ ਜਾ ਰਹੇ ਸੀਗੇ, ਇੱਕ ਜਾਣਾ ਸੀ ਕਹਿੰਦੇ ਅਰੁਣਾਚਲ ਨੂੰ, ਇੱਕ ਜਾਣਾ ਛੱਤੀਸਗੜ੍ਹ ਨੂੰ। ਔਰ ਕਮਾਲ ਦੀ ਗੱਲ ਹੈ ਕਿ ਦੋਵਾਂ ਦੇ ਕੋਲ ਪਾਸ ਇੱਕੋ ਹੀ ਸੀਗਾ, ਮਤਲਬ ਕਿ ਫੋਟੋ ਕਾਪੀ ਲਾਈ ਹੋਈ ਸੀ ਦੂਜੇ ਤੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੱਡੇ ਵੱਡੇ ਪੱਧਰ ਤੇ ਗੇਮ ਚੱਲਦੀ ਪਈ ਆ। ਇਹ ਪੰਜਾਬ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਪਊਗਾ ਕਿ ਹਾਂ ਭਾਈ ਇਸ ਤਰ੍ਹਾਂ ਦੀ ਲੁੱਟ ਹੁੰਦੀ ਆ। ਔਰ ਜਿਹੜੀ ਇਹ ਸ਼ਰਾਬ ਦੀ ਚੋਰੀ ਹੈ, ਕੱਲੀ ਸ਼ਰਾਬ ਦੀ ਚੋਰੀ ਨਹੀਂ, ਇਹ ਤੁਹਾਡੇ ਮਾਲ ਅਸਬਾਬ ਦੀ ਵੀ ਚੋਰੀ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਿਹਾ ਜਾ ਰਿਹਾ, ਖਬਰ ਜਿਹੜੀ ਆ ਰਹੀ ਹੈ ਵੀ ਕਹਿੰਦੇ ਪਹਿਲਾਂ ਪਤੀ ਤੇ ਪੁੱਤ ਤੇ ਹੁਣ ਕਹਿੰਦੇ ਆਖਰੀ ਸਹਾਰਾ ਵੀ ਚਿੱਟੇ ਨੇ ਖੋਹ ਲਿਆ। ਦੇਖੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨਾ ਬੜੀਆਂ ਭਿਆਨਕ ਖਬਰਾਂ ਨੇ। ਤਾਂ ਇਹ ਤਲਵੰਡੀ ਸਾਬੋ ਦੀ ਘਟਨਾ, ਪਹਿਲਾਂ ਇੱਕ ਗਰੀਬ ਔਰਤ ਦਾ ਪਤੀ ਮਰਿਆ, ਫਿਰ ਉਹਦਾ ਇੱਕ ਪੁੱਤਰ, ਤੇ ਹੁਣ ਦੂਸਰਾ ਪੁੱਤਰ ਯਾਨੀ ਜਿਹੜਾ ਇੱਕੋ ਇੱਕ ਆਸਰਾ ਸੀਗਾ ਕਰਦਾ, ਉਹ ਵੀ ਇੱਕ ਪਾਰਕ ਦੇ ਵਿੱਚ ਓਵਰਡੋਜ਼ ਦੇ ਨਾਲ ਮਰ ਗਿਆ ਵਾ। ਇਸੇ ਤਰ੍ਹਾਂ ਇੱਕ ਹੋਰ ਖਬਰ ਇੱਥੇ ਸਾਡੇ ਜ਼ਿਲ੍ਹੇ ਦੀ ਹੈ, ਚਲੋ ਤਲਵੰਡੀ ਸਾਬੋ ਵੀ ਸਾਡੇ ਲਾਗੇ ਹੀ ਆ, ਮੁਕਤਸਰ ਦੀ ਸਾਡੇ ਜ਼ਿਲ੍ਹੇ ਦੀ ਖਬਰ ਆ, ਰਣਜੀਤਗੜ੍ਹ ਪਿੰਡ ਹੈ ਇੱਥੇ ਇੱਕ ਨਸ਼ੈੜੀ ਨੇ ਆਪਣੇ ਪਿਤਾ ਤੋਂ ਪੈਸੇ ਮੰਗੇ, ਜਦ ਉਹਨੇ ਪੈਸੇ ਨਹੀਂ ਦਿੱਤੇ ਤੇ ਗਲਾ ਦਬਾ ਕੇ ਉਹਦਾ ਮਾਰ ਦਿੱਤਾ, ਗਲ ਘੁੱਟ ਕੇ ਮਾਰ ਦਿੱਤਾ। ਔਰ ਕਮਾਲ ਦੀ ਗੱਲ ਹੈ ਕਿ ਜਦੋਂ ਲੋਕਾਂ ਨੇ ਉਹਨੂੰ ਫੜਿਆ, ਲੋਕਾਂ ਕੋਲੋਂ ਵੀ ਉਹ ਪੈਸੇ ਮੰਗਦਾ ਸੀ, ਜਾਂ ਨਸ਼ਾ ਮੈਨੂੰ ਦੇ ਦਿਓ ਮੈਂ ਮਰ ਜਾਊਂਗਾ। ਦੇਖੋ ਪਿਓ ਦਾ ਕੋਈ ਦੁੱਖ ਨਹੀਂ ਕਿ ਪਿਓ ਮਰ ਗਿਆ ਮੇਰੇ ਹੱਥੋਂ, ਉਹ ਦੁਹੱਥੜ ਮਾਰ ਕੇ ਇੱਕੋ ਗੱਲ ਕਹਿੰਦਾ ਮੈਨੂੰ ਨਸ਼ਾ ਦੇ ਦਿਓ ਨਹੀਂ ਤੇ ਮੈਂ ਮਰ ਜਾਣਾ। ਸੋ ਆਹ ਹਾਲ ਹੈ ਸਾਡੇ ਪੰਜਾਬ ਦਾ। ਇਹ ਆ ਕੇ ਟੈਲੀਵਿਜ਼ਨ ਡਿਬੇਟਾਂ 'ਚ ਬਹਿ ਕੇ ਆਖ ਦਿੰਦੇ ਆ ਅਸੀਂ ਤੇ ਜਿਹੜੀ ਸਪਲਾਈ ਚੇਨ ਦੀ ਜਿਹੜੀ ਆ ਨਾ ਉਹ ਧੁੱਕੇ ਹੀ ਕੱਢ ਦਿੱਤੀ ਆ, ਧੂੰਆਂ ਕੱਢ ਦਿੱਤਾ, ਉਹਦੀਆਂ ਨਾਸਾਂ ਹੀ ਫੈਲਾ ਦਿੱਤੀਆਂ। ਗੱਲ ਇਹ ਆ ਕਿ ਦੇਖੋ ਜਿੰਨੀਆਂ ਕਰੋਨਾ ਦੇ ਨਾਲ ਮੌਤਾਂ ਹੋਈਆਂ, ਸਾਡੇ ਇੱਥੇ 35-36 ਮੌਤਾਂ ਹੋਈਆਂ, 40 ਦੇ ਕਰੀਬ ਹੋਈਆਂ ਹੋਣੀਆਂ ਹੁਣ ਤੱਕ, ਤੇ ਜਦ ਕਿ ਓਵਰਡੋਜ਼ ਦੇ ਨਾਲ ਮੇਰੇ ਖਿਆਲ ਦੇ ਨਾਲ ਆਪਣੇ 7ਵੀਂ-8ਵੀਂ ਮੌਤ ਆ ਜਿਹੜਾ ਯਾਨੀ ਲਾਕਡਾਊਨ ਵਾਲਾ ਚੱਲਿਆ ਜਾਂ ਕਰੋਨਾ ਵਾਲਾ ਕੰਮ ਚੱਲਿਆ ਨਾ, 7ਵੀਂ-8ਵੀਂ ਮੌਤ ਔਨ ਦਾ ਰਿਕਾਰਡ ਆ। ਆਫ ਦਾ ਰਿਕਾਰਡ ਪਤਾ ਨਹੀਂ ਕਿੰਨੀਆਂ ਘੋਣੀਆਂ ਜਿਹੜੀਆਂ ਰਿਪੋਰਟ ਹੀ ਨਹੀਂ ਹੁੰਦੀਆਂ, ਕਿਉਂਕਿ ਆਪਣੇ ਪਤਾ ਹੀ ਹੈ ਨਾ ਤੁਹਾਨੂੰ ਸਮਾਜਿਕ ਤਾਣੇ ਬਾਣੇ ਦਾ ਕਿ ਬਹੁਤ ਸਾਰੀਆਂ ਮੌਤਾਂ ਨੂੰ ਘਰੇ ਲੁਕਾ ਲਿਆ ਜਾਂਦਾ ਕਿ ਚਲੋ ਮਰਨ ਵਾਲਾ ਤਾਂ ਮਰਿਆ, ਹੁਣ ਜੱਗ ਦੇ ਵਿੱਚ ਬਦਨਾਮੀ ਨਾ ਖੱਟੀਏ। ਸੋ ਇਹ ਹਾਲ ਆ ਕਿ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਕਰੋਨਾ ਤਾਂ ਸਾਨੂੰ ਵਾਰੰਗੂ ਟੱਕਰਿਆ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਆਲਮੋਸਟ ਖਤਮ ਹੋ ਗਿਆ, ਤਾਂ ਦੂਸਰੇ ਪਾਸੇ ਉਹੀ ਨਸ਼ਾ ਜਿਹੜਾ ਉਹ ਜਵਾਨੀ ਨੂੰ ਖਤਮ ਕਰ ਰਿਹਾ, ਘਰਾਂ ਦੀਆਂ ਖੁਸ਼ੀਆਂ ਨੂੰ ਖਤਮ ਕਰ ਰਿਹਾ। ਤੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਸਿੰਥੈਟਿਕ ਡਰੱਗ ਹੈ ਜਿਹੜਾ ਉਹ ਹਾਲੇ ਵੀ ਮਿਲ ਰਿਹਾ, ਔਰ ਧੜੱਲੇ ਨਾਲ ਮੁੰਡੇ ਯੂਜ਼ ਕਰਦੇ ਪਏ, ਤੇ ਧੜੱਲੇ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਬਰਬਾਦੀਆਂ ਜਿਹੜੀਆਂ ਹੋ ਰਹੀਆਂ ਵਾ। ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਾਮਜ਼ਦ ਅਕਾਲੀ ਆਗੂ ਨੇ ਕਿਹਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕਰਾਂਗੀ ਸਰੈਂਡਰ। ਦੇਖੋ ਇਹ ਮਾਮਲਾ ਜਿਹੜਾ ਨਾ ਬਰਨਾਲੇ ਲਾਗੇ ਦਾ ਅੱਗੇ ਦਾ ਸ਼ਾਇਦ, ਕਿਉਂਕਿ ਇੱਥੇ ਅੱਗੇ ਵੀ ਰੌਲਾ ਪੈ ਗਿਆ ਸੀ, ਤੁਹਾਨੂੰ ਚੇਤੇ ਹੋਣਾ ਇੱਕ ਵਾਰੀ ਇੱਕ ਬੀਬੀ ਦੇ ਨਾਲ ਮਾਰਕੁੱਟ ਕੀਤੀ ਗਈ ਸੀਗੀ, ਕਾਫੀ ਜ਼ਿਆਦਾ ਉਹਨੂੰ ਬੇਪਤ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਫਿਰ ਮਾਮਲਾ ਦਰਜ ਹੋਇਆ ਸੀਗਾ। ਇਹ ਇਸੇ ਡੇਰੇ ਦੇ ਜਿਹੜਾ ਡੇਰੇਦਾਰ ਸੀਗਾ ਨਾ, ਉਹਦੇ ਘਰ ਵਾਲਿਆਂ ਨੇ ਉਹਦੀ ਕੁੱਟਮਾਰ ਕੀਤੀ ਸੀ ਉਸ ਬੀਬੀ ਦੀ। ਉਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਆਖਿਆ ਸੀਗਾ ਕਿ ਇਹ ਬੀਬੀ ਜਗੀਰ ਕੌਰ ਦੇ ਨੇੜੂ ਆ, ਤੇ ਉਸ ਪ੍ਰੈਸ ਕਾਨਫਰੰਸ 'ਚ ਸੁਖਪਾਲ ਖਹਿਰਾ ਨੇ ਇੱਕ ਸ਼ਬਦ ਜਿਹੜਾ ਇਸ ਬੀਬੀ ਬਾਰੇ ਬੋਲਿਆ ਸੀਗਾ, ਉਹ ਬਹੁਤ ਜ਼ਿਆਦਾ ਫਿਰ ਸੁਖਪਾਲ ਖਹਿਰਾ ਨੂੰ ਪੁੱਠਾ ਪਿਆ ਸੀਗਾ, ਤੇ ਉਹਨਾਂ ਨੂੰ ਅਫਸੋਸ ਵੀ ਜ਼ਾਹਰ ਕਰਨਾ ਪਿਆ ਸੀ ਉਸ 'ਤੇ। ਤਾਂ ਖੈਰ ਚਲੋ ਅਫਸੋਸ ਜ਼ਾਹਰ ਕਰਨਾ ਕੋਈ ਮਾੜੀ ਗੱਲ ਨਹੀਂ, ਮਾਫੀ ਮੰਗਣੀ ਕੋਈ ਮਾੜੀ ਗੱਲ ਨਹੀਂ ਹੈ। ਤਾਂ ਇਹ ਮਾਮਲਾ ਉਦੋਂ ਦਾ ਹੀ ਤੁਰਿਆ ਹੁੰਦਾ। ਹੁਣ ਉਹ ਜਿਹੜਾ ਬੰਦਾ ਸੀਗਾ, ਇਹ ਘਰ ਵਾਲੇ ਜਿਹੜੇ ਦੋਸ਼ ਲਾਉਂਦੇ ਉਹ ਕਥਿਤ ਤੌਰ ਤੇ ਇਹੋ ਹੀ ਆ ਕਿ ਇਸ ਬੀਬੀ ਦੇ ਸੰਬੰਧ ਸੀਗੇ ਜਿਹੜੇ ਉਹ ਇਸ ਬੰਦੇ ਨਾਲ ਸੀ, ਮਤਲਬ ਕਿ ਡੇਰੇਦਾਰ ਨਾਲ ਸੀਗਾ। ਤੇ ਬਾਅਦ ਦੇ ਵਿੱਚ ਹੋਇਆ ਕੀ ਆ ਕਿ 1-2 ਦਿਨ ਪਹਿਲਾਂ ਉਹ ਕਿਸੇ ਢਾਬੇ ਤੋਂ ਰੋਟੀ ਖਾ ਕੇ ਨਿਕਲਿਆ ਤੇ ਅਚਾਨਕ ਡਿੱਗ ਪਿਆ। ਹੁਣ ਘਰ ਵਾਲੇ ਕਹਿੰਦੇ ਆ ਕਿ ਇਹਨੂੰ ਮਾਰਿਆ ਗਿਆ, ਮਤਲਬ ਕਿ ਕਥਿਤ ਤੌਰ ਤੇ ਉਹੀ ਬੀਬੀ ਆ ਜਿਹੜੀ ਅਕਾਲੀ ਦਲ ਦੀ ਨੇਤਨੀ ਹੈ ਕਿ ਇਹਦਾ ਹੱਥ ਆ। ਤਾਂ ਦੂਸਰੇ ਪਾਸੇ ਉਹਦਾ ਹੁਣ ਵਰਸ਼ਨ ਆਇਆ ਉਸ ਬੀਬੀ ਦਾ, ਉਹ ਕਹਿੰਦੀ ਆ ਕਿ ਦੇਖੋ ਜੀ
ਜੇ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਛੇਤੀ ਤੇ ਫਿਰ ਮੈਂ ਸਰੈਂਡਰ ਕਰ ਦਿੰਦੀ ਹਾਂ। ਤਾਂ ਮਾਮਲਾ ਦਰਜ ਹੋ ਗਿਆ। ਸੋ ਕੁੱਲ ਮਿਲਾ ਕੇ ਇਸੇ ਤਰ੍ਹਾਂ ਦਾ ਇਹ ਮਾਮਲਾ। ਉਹ ਕਹਿੰਦੀ ਆ ਕਿ ਮੇਰਾ ਇਹਦੇ ਨਾਲ ਕੋਈ ਗਲਤ ਸੰਬੰਧ ਨਹੀਂ ਸੀਗਾ, ਇਸ ਡੇਰੇਦਾਰ ਨਾਲ ਮੇਰਾ ਸੰਬੰਧ ਸਿਰਫ ਇਹ ਸੀ ਕਿ ਮੇਰਾ ਸਿਆਸੀ ਗੁਰੂ ਸੀਗਾ, ਤੇ ਇਹ ਲੋਕ ਜਿਹੜੇ ਰੋਕਦੇ ਟੋਕਦੇ ਸੀਗੇ ਮੇਰੇ ਨਾਲ ਕਿਤੇ ਨਾ ਕਿਤੇ ਇਹਨਾਂ ਦੀ ਇਹੋ ਖਟਪਟ ਚੱਲਦੀ ਪਈ ਸੀਗੀ। ਹੁਣ ਜਦੋਂ ਕੁਦਰਤੀ ਕੋਈ ਮੌਤ ਹੋਈ ਹੈ ਤਾਂ ਮੇਰੇ ਤੇ ਬਿਲਾ ਲਾਇਆ ਜਾ ਰਿਹਾ। ਤਾਂ ਦੇਖੋ ਬਾਈ ਅੱਗੇ ਵਿੱਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਕੀ ਵਾਪਰਿਆ। ਪਰ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ ਉਸ ਅਕਾਲੀ ਆਗੂ ਤੇ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੀਕੇ ਦੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਵਾਪਸੀ। ਬਸ ਇਹਦੀ ਕਸਰ ਆ, ਬਾਕੀ ਤੇ ਸਾਰੇ ਇਕੱਠੇ ਹੋਏ ਹੀ ਪਏ ਪੰਜਾਬ ਦੇ ਵਿੱਚ। ਮੈਂ ਤੇ ਇੱਕ ਹੋਰ ਹਿਸਾਬ ਲਾਉਣਾ ਕਿ ਇਹ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਕਿ ਉੱਥੋਂ ਨਿਤਿਸ਼ ਕੁਮਾਰ ਹੋਰਾਂ ਨੇ ਇਹਦੀ ਛੁੱਟੀ ਕਰ ਦਿੱਤੀ, ਇਹਦਾ ਬਸਤਾ ਬੰਨ ਕੇ ਤੋੜ ਦਿੱਤਾ। ਮਮਤਾ ਬੈਨਰਜੀ ਨੇ ਪਤਾ ਨਹੀਂ ਇਹਨੂੰ ਖੜਨਾ ਜਾਂ ਨਹੀਂ ਖੜਨਾ ਜਵਾਕ ਨੂੰ। ਫਿਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਵੀ ਇਲੈਕਸ਼ਨ ਜਿੱਤ ਗਿਆ। ਇਹਦੇ 3-4 ਪੱਕੇ ਬਦਲ ਕੇ ਗਾਹਕ ਆ, ਤੇ ਕਾਂਗਰਸ ਇਹਦੀ ਹੋਰ ਇੱਕ ਵੱਡੀ ਗਾਹਕ ਆ। ਤੇ ਪੰਜਾਬ ਦੀ ਜਿਹੜੀ ਕਾਂਗਰਸ ਆ ਉਹ ਹਾਲੇ ਵੀ ਇਸ ਉਮੀਦ ਦੇ ਵਿੱਚ ਆ, ਪਰ ਮੇਰੇ ਖਿਆਲ ਦੇ ਨਾਲ ਐਤਕੀ ਭੁਲੇਖੇ ਦੇ ਵਿੱਚ ਆ। ਉਹ ਕਹਿੰਦੇ ਆ ਕਿ 2022 ਦੇ ਵਿੱਚ ਇਹਨੂੰ ਲੈ ਕੇ ਆਉਣਾ ਚਾਹੀਦਾ, ਆਪਾਂ ਇਲੈਕਸ਼ਨ ਫਿਰ ਜਿੱਤਾਂਗੇ। ਤਾਂ ਜਦੋਂ ਹੁਣ ਇਸ ਬੰਦੇ ਦੀ ਲੋੜ ਤੁਹਾਨੂੰ ਹਰੇਕ ਵਾਰੀ ਪੈਣੀ ਆ, ਮਤਲਬ ਕਿ ਪ੍ਰੋਫੈਸ਼ਨਲੀ ਇੱਕ ਝੂਠ ਬਣਾਉਣ ਵਾਲਾ ਬੰਦਾ, ਇੱਕ ਝੂਠ ਬਣਾਉਣ ਵਾਲੀ ਫੈਕਟਰੀ ਚਾਹੀਦੀ ਹੈ ਤੁਹਾਨੂੰ। ਵੱਡੇ ਵੱਡੇ ਵਾਅਦੇ ਕਰਨ ਵਾਲਾ ਤੁਹਾਨੂੰ ਬੰਦਾ ਚਾਹੀਦਾ, ਦਿਮਾਗ ਚਾਹੀਦਾ, ਇੱਕ ਫੈਕਟਰੀ ਚਾਹੀਦੀ ਆ। ਤੇ ਉਹਨੂੰ ਇੱਕ ਸਲਾਹਕਾਰ ਲਾ ਲਓ ਨਾਲ। ਤਾਜਾ ਵੜਿੰਗ ਦਾ ਅਸਤੀਫਾ ਦੇ ਦਿੱਤਾ ਸੀਗਾ, ਜਾਂ ਇੱਕ ਦੋ ਹੋਰ ਅਸਤੀਫਾ ਦੇ ਗਏ ਸੀ, ਤੇ ਸਲਾਹਕਾਰ ਅੱਗੇ ਵੀ ਇਹਨਾਂ ਦੇ ਨਾਲ 25-26 ਤੁਰੇ ਫਿਰਦੇ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਇੱਕ ਹੋਰ ਹੀ ਅਬਕਦਾ ਫਿਰੂਗਾ, ਪੱਕਾ ਹੀ ਰੱਖ ਲਓ ਤਨਖਾਹ ਤੇ ਝੂਠ ਹੀ ਬਣਾਉਣੇ ਆ। ਸਲਾਹ ਦੇਣੀ ਆ ਕਿ ਏਦਾਂ ਨਹੀਂ ਏਦਾਂ ਲੋਕਾਂ ਨੂੰ ਬੇਵਕੂਫ ਬਣਾ ਲਓ। ਸੋ ਇਹ ਪ੍ਰੋਫੈਸ਼ਨਲ ਬੰਦਾ ਆ ਵੀ ਜਾਊਗਾ, ਕੋਈ ਫਰਕ ਨਹੀਂ ਪੈਣਾ। ਪਰ ਲੋਕਾਂ ਨੇ ਵੇਖਣਾ ਕਿ ਹਾਂ ਭਾਈ ਇਸ ਬੰਦੇ ਨੇ ਪਿਛਲੀ ਵਾਰੀ ਜੋ ਰਣਨੀਤੀ ਬਣਾਈ ਸੀ ਠੀਕ ਹੈ, ਉਹ ਕਾਰਗਰ ਸਾਬਤ ਹੋਈ, ਕਿਉਂਕਿ ਉਦੋਂ ਹਾਲਾਤ ਹੀ ਵੱਖਰੇ ਸੀਗੇ। ਆਮ ਆਦਮੀ ਪਾਰਟੀ ਕੁਛ ਕਰਦੀਆਂ ਕਰਕੇ ਪਿਛਲਖੁਰੀ ਹੋ ਗਈ, ਤੇ ਦੂਜੇ ਪਾਸੇ ਅਕਾਲੀ ਭਾਜਪਾ ਲੋਕ ਮਨਾਂ ਚੋਂ ਉਤਰ ਚੁੱਕੇ ਸੀਗੇ। ਸੋ ਇਸ ਕਰਕੇ ਇਹਨਾਂ ਦਾ ਫਾਉ ਪੈ ਗਿਆ। ਚਲੋ ਹੁਣ ਉਹਨੂੰ ਰਣਨੀਤੀ ਵੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਨਾ ਲੋਕ ਦੱਸਣਗੇ ਕਿ ਉਹ ਰਣਨੀਤੀ ਦੁਬਾਰਾ ਕੰਮ ਆਉਂਦੀ ਹੈ ਜਾਂ ਨਹੀਂ ਆਉਂਦੀ। ਪਰ ਇਹਨਾਂ ਦੇ ਕੁਝ ਵਿਧਾਇਕ ਜ਼ਰੂਰ ਇਸ ਗੱਲ ਤੇ ਜ਼ੋਰ ਦੇਣ ਡਏ ਆ ਕਿ ਪ੍ਰਸ਼ਾਂਤ ਕਿਸ਼ੋਰ ਉਰਫ ਪੀਕੇ ਨੂੰ ਤੁਸੀਂ ਲੈ ਆਓ। ਵਿਹਲਾ ਹੀ ਤੁਰਿਆ ਫਿਰਦਾ ਵਿਚਾਰਾ, ਆਪਣੇ ਕੰਮ ਆਇਆ ਸੀ ਕਿਸੇ ਸਮੇਂ, ਆਪਾਂ ਉਹਦੇ ਕੰਮ ਆ ਜਾਂਦੇ ਆ। ਤਾਂ ਲੈ ਆਉਣ, ਕੋਈ ਚੱਕਰ ਨਹੀਂ ਆ, ਉਹ ਇਹਨਾਂ ਦੀ ਆਪਣੀ ਆਜ਼ਾਦੀ ਆ, ਜਿਹਨੂੰ ਮਰਜ਼ੀ ਲੈ ਆਉਣ। ਪਰ ਲੋਕਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਕਿ ਇਹੋ ਜਿਹੇ ਬੰਦੇ ਜਿਹੜੇ ਕਾਗਜ਼ੀ ਇਸ ਤਰ੍ਹਾਂ ਸੁਪਨੇ ਉਲੀਕਦੇ ਆ, ਉਹ ਜਦੋਂ ਹਕੀਕਤ ਦੀ ਬਾਰਿਸ਼ ਪੈਂਦੀ ਆ ਨਾ ਤਾਂ ਗਲ ਸੜ ਜਾਂਦੇ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।